अस्सलाम वालेकुम नाज़रीन, टी टाइम में खुशामदीद। ओए मेरी गल सुनो चारे जने जी पूरे टी टाइम च इस तो इलावा तुसी की करदे हो? मैनूं दसो। कुछ नहीं करते 24 घंटे च। टी टाइम च 40 मिनट 50 मिनट 35 मिनट मैनूं तुहाडी एनर्जी थल्ले डिग्गी नज़र आई। ओके मैं तेरी एनर्जी च माइक दे के ऐसा वोकल करना ना बेटे। एनर्जी किनू कहंदे? એનર્જી સેવર એનર્ਜੀ ਦਾ ਹੀ ਨਹੀਂ ਪਤਾ ਤੈਨੂੰ ਯਾਰ। એનર્ਜੀ ਲੱਭਦੀ ਪੁੱਛ ਭਾਈ ਨੂੰ ਪੁੱਛ ਜ਼ਰਾ। और एनर्जी यार जी जो बूट लगता हो पिछे थोड़ा पाउडर पा के रखी दी नहीं तुनक वो एनर्जी कहते नहीं एनर्जी रख ला बूट लगता ਚਲੋ आहो क्या नॉलेज है? महाराज फरीद साहब शो थले ना आवे ਠੀਕ ਉਸਤਾਦ लाख का चलो लो जी नाज़रीन अज दे शो दे विच की गल आ ਕੁਝ ਵੀ ਨਹੀਂ। नहीं मतलब तू को दस दे को प्रॉब्लम आ टेंशन दस दे उस्ताद जी, तेरे मैं मुंह ते चौं मैनू सही लोकी कहंदे यार फैसल की गल आ फैसल को परेशानी आ को दुख आ को टेंशन आ ਉਹ ਤੇਰਾ ਸੁੱਜਾ ਹੁੰਦਾ ਤੇਰਾ ਮੂੰਹ ਅੱਲਾ ਮਾਫੀ ਦੇਵੇ ਅੱਜ ਜਿਵੇਂ ਪਤਾ ਨਹੀਂ ਤੈਨੂੰ ਕੋਈ ਦੁੱਖ ਲੱਗ ਗਿਆ ਅੰਦਰੋਂ। ਉਸਤਾਦ ਜੀ ਵੱਡਾ ਮੁੰਡਾ ਪਾਊਡਰ ਪੀਣ ਲੱਗ ਪਿਆ ਉਹ ਟੈਲਕਮ ਪਾਊਡਰ ਓਏ ਕੀ ਹੋਇਆ ਉਹ ਯਾਰ ਪਾਊਡਰ ਦੂਜਾ ਤੁਹਾਨੂੰ ਲਾਣ ਵਾਲਾ ਉਹ ਜਿਹੜਾ ਉਹ ਪੀਣ ਲੱਗ ਪਿਆ ਉਸਤਾਦ ਜੀ। ਕਰੇ ਯਾਰ ਮੇਰੇ ਦੁਸ਼ਮਣ ਪੀਣ ਦੁਸ਼ਮਣ ਤੂੰ ਹੀ ਹੈ ਫਿਰ ਨਹੀਂ ਗੱਲ ਕੀ ਆ ਕੁਝ ਵੀ ਨਹੀਂ ਉਸਤਾਦ ਜੀ। ਭਾਈ ਨੇ ਮੈਨੂੰ ਅੰਦਰੋਂ ਪਰੇਸ਼ਾਨ ਲੱਗਦਾ। ਉਸਤਾਦ ਜੀ ਇਹਨੂੰ ਮੈਨੂੰ ਇਹ ਬਾਹਰੋਂ ਵੀ ਲੱਗ ਰਿਹਾ ਥੋੜਾ ਜਿਹਾ ਉਸਤਾਦ ਜੀ ਕੀ ਕਰਨੀ ਹੈ? ਇਹ ਚੱਕੀ ਦਾ ਨਿਸ਼ਾਨ ਆ। ਉਸਤਾਦ ਜੀ ਇੱਕ ਮਿੰਟ ਨੌਂਦਰਾਂ ਵੱਜੀਆਂ ਇਹਨੂੰ ਪਰਪਲ ਜਰਕਾਨ ਆ। ਫਰੀਦ ਸਾਹਿਬ ਅੱਜ ਦਾ ਟਾਈਮ ਤੇ ਆਣਾ ਯੈਸ ਫੁੱਲ ਰਿਦਮਈਆ ਬਤਾਵਈਆ ਇਧਰ ਇੱਥੇ ਉਹ ਕਲਾਕ ਕਿੱਥੇ ਕਲਾਕ ਸੈੱਟ ਉਸਤਾਦ ਜੀ ਕਲਾਕ ਕੀ ਕਰਦੇ ਹੋ ਤੁਸੀਂ? ਮੈਂ ਤੈਨੂੰ ਕਲਾਕ ਦੇ ਦੇਣੀ ਆ ਤੇ ਮੁੜ ਕੇ ਔਰ ਮੈਂ ਤੈਨੂੰ ਇਕੱਠੀ ਤਿੰਨੇ ਇੱਕੋ ਵਾਰੀ ਦੇ ਦੇਣੀ ਆ। ਬੜੇ ਕਲਾਕ ਇਨਸਾਨ ਜੇ। ਉਸਤਾਦ ਜੀ ਰਾਈਟ ਟਾਈਮ ਇਧਰ ਕੈਮਰਾਮੈਨ ਬਤਾਨਾ ਓਕੇ। ਇਹ ਕੀ ਕਦ ਨਹੀਂ ਰੱਖਿਆ ਉਸਤਾਦ ਜੀ? ਉਸਤਾਦ ਜੀ ਰਾਈਟ ਟਾਈਮ ਗਾਉਂਦੇ ਆ। ਮੈਂ ਲੋਕਾਂ ਨੂੰ ਪਤਾ ਲੱਗੇ ਅਸੀਂ ਇਸ ਟਾਈਮ ਇਹ ਟਾਈਮ ਤੇ ਯਕੀਨ ਨਹੀਂ ਕਰਨਾ ਇਧਰ ਨਹੀਂ ਵੇਖੀ ਜਾਣਾ। ਸਾਡੀ ਸਕਰੀਨ ਵੇਖੀ ਵੀ ਏਡੇ ਗੌਰ ਨਾਲ ਜਾਂਦੀ ਸਾਡੇ ਜਿਹੜੇ ਆ ਜਿਹੜੇ ਨਾਜ਼ਰੀਨ ਨੇ ਨਾ ਇਹ ਡਿਸ ਯਾਰ ਮੈਂ ਕਈ ਸ਼ੋਅ ਕੀਤੇ ਆ ਬਈ ਪਿੱਛੇ ਕੋਈ मतलब तू खलोता तू शो च नहींगा तो तू बहुत पीछे किते लोके ते थल्ले किसे ने क्या वो पीछे फरीद भी खड़ा है अल्लाह दी कसम इतना ते अल्लाह माफी दे ਬਰੀਕੀ ਨਾਲ ਦੇ पूरी स्क्रीन इधर नुक्कर तो लेके ना ਵੇਖਦੇ ਕਿ ਕੀ ਆ। ਮੈਨੂੰ ਨਾ ਉਸਤਾਦ ਜੀ ਇੱਕ ਛੋਟੀ ਜਿਹੀ ਟੈਨਸ਼ਨ ਹੈਗੀ ਏ। ਤੁਸੀਂ ਆਪਣੀ ਕਿਹਾ ਛੋਟੀ ਨਹੀਂ ਦੱਸੀ ਦੀ ਵੱਡੀ ਹੋ ਲੈਂਦੇ ਫਿਰ ਇਕੱਠੀ ਦੱਸੀ ਫਿਰ ਕੁਝ ਕਰ ਲਾਂਗੇ ਰਲ ਮਿਲ ਕੇ ਜਦੋਂ ਵੱਡੀ ਹੋ ਗਈ ਨਾ ਤੇਰੀ ਟੈਨਸ਼ਨ ਆਹ ਤੇ ਉਦੋਂ ਕੁਝ ਕਰਾਂਗੇ। ਛੋਟੀ ਟੈਨਸ਼ਨ ਨੂੰ ਖੇਡਣ ਦੇ ਮੱਲਣ ਦੇ ਹੁਣੇ ਉਹਦੀ ਫਿਕਰ ਤੂੰ ਕਰ। ਟੈਨਸ਼ਨ ਉਸਤਾਦ ਜੀ ਉਹ ਪਰੇਸ਼ਾਨੀ ਨੂੰ ਕਹਿ ਰਿਹਾ ਵਾ ਪਰੇਸ਼ਾਨੀ ਕਹਿ ਰਿਹਾ ਨਾ ਤੇ ਤੁਸੀਂ ਪਤਾ ਨਹੀਂ ਵੱਡੀ ਛੋਟੀ ਹੋ ਲੈਣ ਦੋ। ਟੈਨਸ਼ਨ ਵੱਡੀ ਹੋਵੇ ਫਿਰ ਦੂਰ ਕਰਾਂਗੇ। ਅੱਛਾ ਨਿੱਕੀ ਟੈਨਸ਼ਨ ਨੂੰ ਮੈਂ ਕੀ ਦੂਰ ਕਰਾਂ? ਚਲੋ ਹਾਂ ਚਲੋ ਬਰਲ ਯਾਰ ਐ ਮੂੰਹ ਨਾ ਲੈ ਕੇ ਬੈ ਆ ਮੂੰਹ ਨਾਲ ਲੋਕੀ ਵੇਖ ਤੈਨੂੰ ਵੇਖ ਰਹੇ ਆ। ਅੱਲਾ ਮਾਫੀ ਮੇਰੇ ਤੇ ਕਲੇਮ ਕਰਦੇ ਪਤਾ ਨਹੀਂ ਮੈਂ ਇਹਨੂੰ ਖਾਣ ਨੂੰ ਨਹੀਂ ਦਿੰਦਾ। ਉਸਤਾਦ ਜੀ ਵਿੱਚੋਂ ਕਮੈਂਟਸ ਦੋ ਤਿੰਨਾਂ ਨੇ ਕੀਤੇ ਬੜੇ ਮਾੜੇ ਮੇਰੇ ਵੱਲੋਂ। ਕੀ ਮਾੜੇ ਕੀਤੇ ਹੁਣ ਮੈਂ ਕਿ ਦੱਸਾਂ ਨਹੀਂ ਬੋਲਦਾ ਨਹੀਂ ਜਾਂ ਐਵੇਂ ਫੈਸਲਾ ਨਹੀਂ ਗਿਆ ਹਾਂ ਹੋਰ ਕੁਝ ਗਿਆ। ਅੱਛਾ ਮੇਰੀ ਗੱਲ ਸੁਣ 2 20 30 40 50 ਹਜ਼ਾਰ 80 ਹਜ਼ਾਰ ਲੱਖ 2 ਲੱਖ ਤੇ ਗੌਰ ਕਰਨਾ ਜਾਂ ਦੋ ਤੇ ਗੌਰ ਕਰਨਾ? ਸਹੀ ਦੱਸੋ ਤੂੰ ਇੱਕ ਰੇੜੀ ਲਾ ਲਵੇਂ ਭੱਲਿਆਂ ਦੀ ਰੋਜ਼ ਦੀ ਤੇਰੀ 1000 ਪਲੇਟ ਵਿਕੇ 999 ਬੰਦੇ ਜਾਂ 990 ਬੰਦੇ ਤੈਨੂੰ ਕਹਿਣ ਫੈਸਲ ਸਾਹਿਬ ਸੁਭਾਨ ਅੱਲਾ ਭੱਲੇ ਨੇ ਤੁਹਾਡੇ 10 ਬੰਦੇ ਤੈਨੂੰ ਕਹਿਣ ਫੈਸਲ ਸਾਹਿਬ ਫਾਰਗ ਨੇ ਕਿਹਦੀ ਮੰਨੇਗਾ? 990 ਦੀ ਜਾਂ 10 ਦੀ? ਇਹਨੇ ਦੋ ਉਸਤਾਦ ਜੀ 990 ਦੀ 90 ਹੁਣ ਤੂੰ ਇੱਧਰ ਵੀ ਤੂੰ ਜਿਹੜੇ ਆ 9 ਲੱਖ ਕਰੋੜ ਹਜ਼ਾਰ ਅਰਬਾਂ ਖਰਬਾਂ ਨੇ ਇਹਨਾਂ ਦੀ ਮੰਨ ਜਿਹੜੇ ਵਿੱਚ 2-4 ਹੈਗੇ ਨੇ ਨਾ ਉਹ ਇਹ ਹਰ ਵਕਤ ਚੋਏ ਨੇ। ਹੋਏ ਨੇ। ਇਹ 1400 ਸਾਲ ਪਹਿਲੇ ਵੀ ਸੀ। ਲੇਕਿਨ ਆਣ ਵੀ ਮੈਨੂੰ ਇਹਨਾਂ ਦੇਣਾ ਹਾਂ ਜੀ ਤੇ ਟੈਨਸ਼ਨ ਨਹੀਂ ਲੈਣੀ। ਠੀਕ ਹੈ ਨਾ? ਮੈਂ ਅੱਛਾ ਕਰਨ ਦੀ ਕੋਸ਼ਿਸ਼ ਕਰਾਂਗਾ। ਮੈਂ ਆਪਣੇ ਫੈਸਲ ਸਾਹਿਬ 25 ਸਾਲ ਹੋ ਗਏ ਮੈਨੂੰ ਇਸ ਫੀਲਡ 'ਚ। ਲੱਗਦੇ ਵੈਸੇ 60-70 ਸਾਲ ਦੇ ਹੋ। ਨਹੀਂ ਇਸ ਫੀਲਡ 'ਚ ਕਹਿ ਰਿਹਾ। ਅੱਛਾ ਇਸ ਫੀਲਡ 'ਚ ਮੈਨੂੰ 25 ਸਾਲ ਹੋ ਗਏ ਨਾਜ਼ਰੀਨ। ਬਸ ਮੈਂ ਚਾਰਲੀ ਚੈਪਲਨ ਸਾਹਿਬ ਤੋਂ ਲੈ ਕੇ ਤੇ ਅੱਜ ਤੱਕ ਜਿੰਨੇ ਕਾਮੇਡੀਅਨ ਗੋਰੇ ਬਹੁਤ ਦੇਖੇ 3 ਸਟੂਜੀਜ਼ ਬਹੁਤ ਦੇਖੀ। 3 ਸਟੂਜੀਜ਼ ਤੁਸੀਂ ਵੇਖੀ ਨਹੀਂ 3 ਸਟੂਜੀਜ਼ ਦੇਖਣਾ 3 ਸਟੂਜੀਜ਼ ਲਿਖਣਾ 3 ਸਟੂਜੀਜ਼ ਐਪੀਸੋਡ ਉਹ ਦੇਖਣਾ 3 ਕਰੈਕਟਰ ਨੇ। ਠੀਕ ਹੈ ਜੀ ਉਹ ਬਹੁਤ ਰੀਡ ਕੀਤੇ। ਸਮਝ ਆ ਰਹੀ ਗੱਲ ਦੀ? ਤੇ ਅੱਜ ਮੈਂ ਅਲਾਨੀਆ ਕਹਿ ਰਿਹਾ ਫੈਸਲ ਰਾਮੇ ਸਿਰਫ ਸਕਰੀਨ ਦੇ ਅੱਗੇ ਆ ਜਾਵੇ ਨਾ ਬੋਲੇ ਨਾ ਕੁਝ ਕਰੇ ਫੈਸਲ ਦੀ ਕਲੈਪ ਆ। ਫੈਸਲ ਸੋਹਣਾ ਲੱਗਦਾ। ਅੱਛਾ ਜੀ ਹਾਂਜੀ ਬਿਲਕੁਲ ਫੈਸਲ ਰਾਮੇ ਸਿਰਫ ਸਕਰੀਨ ਤੇ ਆ ਜਾਵੇ ਬਸ। ਇਹਨੂੰ ਮੈਂ ਕਈ ਵਾਰੀ ਨਾਜ਼ਰੀਨ ਕਹਿੰਦਾ ਤੁਸੀਂ ਵੀ ਇਹਨੂੰ ਕਮੈਂਟ ਸਮਝਾਉਣਾ ਇਹਨੂੰ ਮੈਂ ਕਈ ਵਾਰੀ ਕਹਿੰਦਾ ਖੁਦਾ ਦੀ ਕਸਮ
ਇਹਦੇ ਤੇ ਕੋਲਾ ਦੀ ਕਰਮ ਨਵਾਜ਼ यार ਮੈਨੂੰ जो लोग कह रहे मैं 25 साल मेहनत करके आगे आया तो मैंने लोग कह रहे जानी भाई आपको हम फैसल की वजह से देखते हैं ਵਾਹ ਵਾਹ अल्लाह की कसम कईयों ने क्या आपको हम फैसल की वजह से देखते हैं ਉਹਨਾਂ ਦੇ ਦਿਲ 'ਚ ਫੈਸਲ ਤੁਹਾਨੂੰ ਉਠਾ ਕੇ ਲਿਆਉਂਦਾ ਤੁਹਾਨੂੰ ਕਹਿੰਦਾ ਵਾ ਵੀ ਆਓ ਕੰਮ ਕਰੋ ਤੁਸੀਂ ਤਾਂ ਕਰਕੇ अरे यार लाल ते लग जा मेरे ਹਾਏ ਹਾਏ गल पता की है नाज़रीन गल ये है कि लड़ो झगड़ो मरो गालां कड्डो वादा घाटा करो जो मर्जी करो ठीक है ना नस्ली बंदा अपने माँ प्यो नूं अपनी जगह ते अपनी फैमिली नूं छड्ड के नहीं जाता ਜਾਂਦਾ ਬਿਲਕੁਲ 36000 ਵਾਰੀ ਇਹਨੂੰ ਮੈਂ ਤੁਹਾਨੂੰ ਹੁਣ ਸੱਚੀ ਮੁੱਚੀ ਗੱਲ ਦੱਸਣ ਲੱਗਦਾ ਇਹਦੇ ਇੱਥੇ ਟਾਂਕੇ ਲੱਗੇ ਨੇ 4 ਮੈਂ ਇਹਨੂੰ ਇੱਕ ਗੱਲ ਐਸੀ ਕੀਤੀ ਇਹਦਾ ਦਿਲ ਦੁਖਿਆ ਖੁਦਾ ਦੀ ਕਸਮ ਇਹਨੇ ਕੱਪ ਫੜ ਕੇ ਸਿਰ 'ਚ ਮਾਰਿਆ 4 ਟਾਂਕੇ ਲੱਗੇ ਦੇ ਮਤਲਬ ਮੈਂ ਗੁੱਸੇ 'ਚ ਬਹੁਤ ਕੁਝ ਕਹਿ ਦਿੰਦਾ ਯਾਰ ਇਹਨੇ ਮੈਨੇਜ ਕਰਨਾ 100 ਗੁੱਸਾ ਚੜ ਜਾਂਦਾ ਅੱਛਾ ਹੁਣ ਗੁੱਸੇ 'ਚ ਕਹਿਤਾ ਇਹਨੇ ਕੱਪ ਮਾਰਿਆ ਕਸਮੇ ਇਹਨੇ ਕਿਹਾ ਉਸਤਾਦ ਜੀ ਤੁਸੀਂ ਮੈਨੂੰ ਇਹ ਗੱਲ ਕਹਿ ਰਹੇ ਹੋ ਓਹੋ ਅੱਛਾ ਸਾਰੇ ਇਹਦੇ ਦੁਆਲੇ ਨੇ ਤੇ ਮੈਂ ਇਹਨੂੰ ਹੋਰ ਤੋਂ ਕੁੱਟ ਰਿਹਾ ਦਬਾਗਾ ਕਿ ਕੰਜਰਾ ਇੱਕ ਤੇ ਉਦਾਂ ਤੂੰ ਮੈਨੂੰ ਪਰੇਸ਼ਾਨ ਕੀਤਾ ਹੁਣ ਇਦਾਂ ਵੀ ਕਰ ਰਿਹਾ ਠਾ ਆਹ ਸਹੀ ਗੱਲ ਕਸਮੇ ਵੀ ਮੈਨੂੰ ਮਾਰ ਰਿਹਾ ਅੱਜ ਫਿਰ ਤੇ ਲੇਕਿਨ ਹੈ ਤੇ ਇੱਥੇ ਆ ਨਾ ਦੇਖੋ ਗੱਲ ਭਾਈ ਨੇ ਕਿਹਾ ਕਿ ਨਸਲੀ ਖਾਨਦਾਨੀ ਅੱਛਾ ਬਰਾਦਰੀ ਦੇ ਨਾਲ ਕੋਈ ਚੱਕਰ ਨਹੀਂ ਹੁੰਦਾ ਮੈਂ ਮੇਰੀ ਜ਼ਿੰਦਗੀ ਦਾ ਐਕਸਪੀਰੀਅੰਸ ਆ ਅੱਜ ਤੋਂ ਕੁਝ ਸਾਲ ਪਹਿਲੇ ਮੈਂ ਸਮਝਦਾ ਸਾਂ ਕਿ ਯਾਰ मतलब मलक आ या शेख आ या खान साहब आ या मोची आ या तेली आ इन्हां दा कोई हुंदा नहीं भैन तुहाडे बाय बॉर्न अच्छाई या बुराई हुंदी तुसी इन्हां दे घर भावें खानदान जंप हो जे तुसी अच्छे आ ते तुसी अच्छे ही ਵਾਹ ਵਾਹ बड़ी जे तुसी अच्छे आ ते तुसी अच्छे आ बरात अच्छाई बुराई दा बरादरी ना कुछ फीसद हुंदा है तरबियत च हाँ, चलो ਨਹੀਂ ਫਜ਼ਾਇਲ ਫੈਸਲ ਬਿਆਨ ਕਰੋ नहीं मैं फैसल दी गल नहीं मैं वैसे जनरल गल कर रहा जनरल गल कर ਜਨਰਲ ਤੁਹਾਨੂੰ ਲੈ ਜਾਵੇ ਕਿਤੇ ਯਾਰ ਇੱਕ ਜਨਰਲ ਮੇਰੀ ਗੱਲ ਯਾਦ ਕੰਮ ਲੋ ਕਦੀ ਨਾ ਵੇਖਣਾ ਮੈਂ ਤੁਹਾਨੂੰ ਦੱਸਦਾ ਇਹ ਬੰਦਾ ਹੈ ਨਾ ਇਹ ਬੰਦੇ ਦੋਵੇਂ ਠੀਕ ਹੈ ਜੀ ਇਦਾਂ ਦਾ ਜਾਓ ਗਏ ਸੀ ਨਾ ਬਹੁਤ ਵਾਦੇ ਘਾਟੇ ਵੀ ਹੋਏ ਗਲਤ ਫਹਿਮੀਆਂ ਸੀ ਵਾਪਸ ਆ ਗਏ ਨਾ ਇੱਕ ਮਿਸਾਲ ਆ ਤੇ ਉਹ ਬੈਠੇ ਨੇ ਤੇ ਇਦਾਂ ਜਾਓ ਕਿ ਵਾਪਸ ਵੀ ਆਉਣ ਰਸਤਾ ਥੋੜਾ ਜਿਹਾ ਖੁੱਲਾ ਰਵੇ ਕੱਲ ਨੂੰ ਮਿਲਣ ਜੋਗੇ ਹੋ ਜੀ ਨਹੀਂ ਅੱਜ ਹੀ ਰਾਤ ਨੂੰ ਭਾਵੇਂ ਆ ਜਾਓ 2 ਘੰਟੇ ਬਾਅਦ ਕੋਈ ਰੌਲਾ ਨਹੀਂ ਕੱਲ ਕਿਨੇ ਦੇਖੀ ਠੀਕ ਹੈ ਨਾ ਸਾਜੀ ਤੁਸੀਂ ਇੰਜ ਜਿਵੇਂ ਪੁੱਠੀ ਬੇ ਹੁੰਦੀ ਉਹ ਹਾਂ ਉਹਨੂੰ ਜੁਗਤਾਂ ਹੁੰਦੀਆਂ ਨੇ ਤੁਹਾਡੇ ਤੂੰ ਵੀ ਇੰਜ ਤਿੰਨਾਂ ਲੱਤਾਂ ਵਾਲਾ ਹਾਥੀ ਹੁੰਦਾ ਚੌਥੀ ਉਹਨੇ ਸੁੰਡ ਲਾਈ ਥੱਲੇ ਕੰਧ ਤੇ 14 ਲਿਖਿਆ ਬਾਹਰ ਸਿਰਫ ਆਡੀਓ ਰਿਕਾਰਡ ਕਰਨ ਵਾਲਾ ਕੈਮਰਾ ਹੁੰਦਾ ਵੀਡੀਓ ਕਾਰ ਹੀ ਨਹੀਂ ਰਿਹਾ ਉਹ ਚ ਆਪਸ਼ਨ ਹੀ ਨਹੀਂ ਹੈਗਾ ਤੇ 35 ਲੱਖ ਦਾ ਰੇਟ ਹੁੰਦਾ ਫਿਟੇ ਮੂੰਹ 16 ਦੰਦਾਂ ਵਾਲਾ ਪੀੜ ਹੁੰਦਾ ਜੀ ਉਹ ਬਹਿ ਜਾ ਤੂੰ ਵੀ 2 ਘਰਾਂ ਦਾ ਸਾਂਝਾ ਲੋਟਾ ਹੁੰਦਾ ਓਏ ਸਮੁੰਦਰ ਦੇ ਅੱਗੇ ਪੂਰੇ ਤੇ ਪਰਦੇ ਲਾਏ ਹੁੰਦੇ ਆ ਐ ਕਰਕੇ ਅੱਜ ਭੰਵਰ ਬਹੁਤ ਜ਼ਿਆਦਾ ਹੈ ਬੰਦ ਕਰ ਦੋ ਉਸਤਾਦ ਜੀ ਓਏ ਤੈਨੂੰ ਮੈਂ ਇੰਨੀ ਫਿੱਕੀ ਜੁਗਤ ਕਰਨੀ ਤੇਰਾ ਹਾਸਾ ਨਿਕਲ ਜਾਣਾ ਜਾ ਤੇਰਾ ਪਹਿਲੇ ਨਿਕਲ ਗਿਆ ਜਾ ਓਏ ਕੀ ਗੱਲ ਦੇ ਉਸਤਾਦ ਜੀ ਕਰੋ ਕੁਝ ਕਰੋ ਵਾਲਾ ਓਏ ਬਲੈਕ ਬੋਰਡ ਤੇ ਕਾਲੇ ਰੰਗ ਨਾਲ ਲਿਖ ਕੇ ਤੇ ਸਟੂਡੈਂਟਾਂ ਨੂੰ ਸਮਝਾਇਆ ਹੁੰਦਾ ਕਿ ਉਹਨਾਂ ਨੂੰ ਕੱਖ ਸਮਝ ਨਹੀਂ ਆ ਰਹੀ ਰੰਗ ਦਾ ਰੰਗ ਮੈਚ ਹੋਈ ਜਾ ਰਿਹਾ ਗਾਰ ਦਾ ਸ਼ਟਰ ਹੁੰਦਾ ਜੀ ਕਿਹਦਾ ਗਾਰ ਦਾ ਕਾਰ ਦਾ ਚੱਕਰ ਆਹੋ ਸਹੀ ਗੱਲ ਆ ਚਾਰੇ ਨੁਕਰਾਂ ਚ ਕੂੜਾ ਪਿਆ ਹੁੰਦਾ ਚਾਰਾਂ ਨੁਕਰਾਂ ਓਏ ਉਹ ਮੇਰਾ ਲਾਦੂ ਵੀ ਆਚ ਰੇ ਆ ਮੇਰਾ ਲਾਦੂ ਬਾਦ ਵੀ ਆਚ ਰੇ ਤਾਂ ਇਹ ਅੱਬੂ ਵੀ ਬੜੇ ਯਾਦ ਆ ਰਹੇ ਹਕੀਕਤ ਵਿੱਚ ਰੀਅਲ ਹਾਏ ਅੱਜ ਜਦੋਂ ਤੈਨੂੰ ਅੱਬੂ ਯਾਦ ਆਉਣ ਨਾ ਮੇਰੇ ਵੱਲ ਵੇਖ ਲਿਆ ਕਰ ਹੈਂ ਕਿਉਂਕਿ ਨਾ ਅੱਛਾ ਯਾਰ ਦੇਖੋ ਨਸਲੀ ਨਾ ਅਸਲੀ ਆ ਅੱਬੂ ਯਾਦ ਤੇ ਹੁੰਦੇ ਨਾ ਹੈਨਾ ਉਸਤਾਦ ਜੀ ਅੱਬੂ ਨਾ ਜਦੋਂ ਵੀ ਅੱਬੂ ਯਾਦ ਤੇ ਹੁੰਦੇ ਨਾ ਸਾਡਾ ਨਾ ਇੱਕ ਦਿਨ ਦੇ ਵਿੱਚ ਹੁੰਦਾ ਸੀ ਜਦੋਂ ਸਾਰੇ ਖਾਨਦਾਨ ਵਾਲੇ ਇਕੱਠੇ ਹੁੰਦੇ ਸੀ ਫਿਰ ਮੇਰੇ ਅੱਬੂ ਨਾ ਪਿਆਨੋ ਤੇ ਗਾਣਾ ਸੁਣਾਉਂਦੇ ਹੁੰਦੇ ਸੀ ਜੀਤ ਜਾਏਂਗੇ जीत ही लेंगे बाजी हम तुम ਨਹੀਂ ਨਹੀਂ साथ अधूरा छूटे ना ਹਾਂਜੀ ਇਹਨਾਂ ਦਾ ਤਾਂ ਫੈਮਿਲੀ ਇਹਨਾਂ ਦੇ ਸਾਰੇ ਖਾਨਦਾਨ ਉਦੋਂ ਇਕੱਠੇ ਹੋ ਜਦੋਂ ਕਿਤੇ ਨੂੰ ਤਲਾਕ ਹੋਈ ਆ ਜਾਂ ਮੁੰਡਾ ਕਿਤੇ ਨਾਲ ਕੋਈ ਲੜ ਪਿਆ नहीं उदो भी नहीं होंगे ਨਹੀਂ ਉਹ ਸੁਣਾਉਂਦੇ ਹੁੰਦੇ ਸੀ ਪਿਆਨੋ ਤੇ ਇੱਕ ਪਿਆਰ ਦਾ ਨਗਮਾ ਹੈ ਜਾਂ ਸੁਣਾਉਂਦੇ ਹੁੰਦੇ ਸੀ ਜਾਂ ਉਹ ਤੂੰ ਅਗਰ ਸੰਗ ਹੈ ਜੀਤ ਜਾਏਂਗੇ ਹਮ ਇਹ ਤੇਰੇ ਅੱਬੂ ਕਿੱਥੋਂ ਸੁਣਦੇ ਜੀਤ ਇਹ ਤਾਂ ਕੱਲ ਦਾ ਹਲੇ ਗਾਣਾ ਨਹੀਂ ਨਹੀਂ ਉਸਤਾਦ ਜੀ ਬੜਾ ਪੁਰਾਣਾ ਨਹੀਂ ਤੇਰੇ ਅੱਬੂ ਉਦੋਂ ਦੀ ਡੈਥ ਹੋਈ ਆ ਜਦੋਂ ਇਸ ਫਿਲਮ ਦਾ ਡਾਇਰੈਕਟਰ ਵੀ ਪੈਦਾ ਨਹੀਂ ਸੀ ਹੋਇਆ ਹਲੇ ਉਹ ਨਹੀਂ ਉਸਤਾਦ ਜੀ ਇਹ ਨਵਾਂ ਗਾਣਾ ਨਹੀਂ ਹੈਗਾ ਬਹੁਤ ਪੁਰਾਣਾ ਜੀਤ ਜਾਏਂਗੇ ਇਹ ਤਾਂ ਕੱਲ ਦਾ ਗਾਣਾ ਤੇਰੇ ਅੱਬੂ ਕਿਦੋਂ ਉਸਤਾਦ ਜੀ ਕੀ ਕਰਦੇ ਤੇਰੇ ਅੱਬੂ ਕਿਹੜੇ ਸਨ ਚ ਪੈਦਾ ਫੌਤ ਹੋਏ ਉਸਤਾਦ ਜੀ ਡੇਟ ਇਹ ਉਹ ਸਾਰਾ ਕੁਝ ਯਾਦ ਹੈ ਟਾਈਮ ਤੱਕ ਮੈਨੂੰ ਯਾਦ ਹੈ ਅੱਛਾ ਆਹੋ ਮੈਂ ਲਿਖਿਆ ਹੋਇਆ ਘਰ ਇਹਨਾਂ ਨੇ ਫੈਮਿਲੀ ਗੈਟ ਟੂਗੇਦਰ ਰੱਖ ਲਿਆ ਭਾਈ ਸਾਰਾ ਖਾਨਦਾਨ ਇਕੱਠਾ ਹੋਇਆ ਤੇ ਮਹੱਲੇ ਵਾਲੇ ਗੱਲਾਂ ਕਰਨ ਦੇ ਅੱਜ ਕੁੱਤੀ ਚੀਕਾ ਪਏਗਾ ਜਲਦੀ ਜਲਦੀ ਰੋਟੀ ਖਾ ਕੇ ਬਾਹਰ ਥੜੀ ਤੇ ਆ ਜਾਓ ਬੜਾ ਸ਼ੂਗਰ ਲੱਗਣ ਵਾਲਾ ਹੈ ਲਓ ਜੀ
ਲਓ ਜੀ ਠੀਕ ਹੈ ਜੀ ਚਲੋ ਜੀ ਤੇ ਨਾਜ਼ਰੀਨ ਹੈ ਫੈਸਲ ਦੇ ਨਾਮ ਗਾਣਾ ਡੈਡੀਕੇਟ ਅੱਜ ਹੋ ਜੇ। ਹਾਂ ਬਿਲਕੁਲ ਸਹੀ ਗੱਲ ਕੋ ਆ। ਤੇਜ਼ ਜਿਹਾ ਕਰੋ ਇਹ ਵੀ ਲਓ ਜੀ ਤੇਜ਼ ਫੈਸਲ ਅੱਜ ਦਾ ਕੰਮ ਨੂੰ ਚੁੱਕੋ, ਜਰਾ ਟ੍ਰੈਜੇਡੀ ਕੰਮ ਹੋ ਗਿਆ। ਚਲੋ ਜੀ ਥੋੜਾ ਜਿਹਾ ਕੰਮ ਟ੍ਰੈਜੇਡੀ ਹੋ ਗਿਆ। ਵਾਹ ਵਾਹ ਵਾਹ। ਮੇਰਾ ਤਾਨਪੁਰਾ ਕਿੱਥੇ ਗਿਆ? ਉਹ ਤੁਸੀਂ ਆਪ ਹੀ ਸਿੱਟ ਉਹ ਮੈਂ ਤੈਨੂੰ ਕਿਹਾ ਸੀ ਆਫ ਹੋ ਗਿਆ, ਸੋਚੇ ਲੱਗਿਆ ਬੰਦ ਹੋ ਗਿਆ। ਉਹਨੇ ਚੁੱਕਤਾ, ਮੈਂ ਤੈਨੂੰ ਇੰਜ ਕਰਕੇ ਕਿਹਾ ਕਿ ਬੰਦ ਹੋ ਗਿਆ। ਉਹਨੇ ਕਿਹਾ ਪਤਾ ਨਹੀਂ ਖਤਮ। ਸ਼ਾਬਾਸ਼ ਬਹੁਤ ਅੱਛੇ। ਲਓ ਜੀ ਨਾਜ਼ਰੀਨ ਆ ਗਿਆ ਤਾਨਪੁਰਾ, ਮਿਲੋ ਤੁਹਾਨੂੰ ਪੁੱਲੂ ਆ ਗਿਆ, ਤੁਹਾਨੂੰ ਪੁੱਲੂ। ਹਾਏ ਮੈਨੂੰ ਪਿਛਲੇ ਮਹੀਨੇ ਤੋਂ K2 ਕੀ ਯਾਦ ਆ ਰਿਹਾ ਵਾ। ਓਏ ਹੋਏ ਹੋਏ ਓਏ ਨਾ ਗਿਆ ਭਾਈ? ਮੇਰਾ ਕੁੱਤਾ ਹਾਂ ਜੀ K2 ਹਾਂਜੀ ਮੈਨੂੰ ਪਤਾ ਵਾ। ਖੁਦਾ ਦੀ ਕਸਮ 18 ਦਿਨਾਂ ਦਾ ਸੀ ਜਦੋਂ ਮੇਰੇ ਕੋ ਆਇਆ। ਤੇ ਇਹ ਕਿੰਨੇ ਦਿਨ ਬਈ ਆ ਹੁਣੇ ਗੱਲ ਕਰ ਰਿਹਾ ਸੀ ਨਾ ਪਹਿਲੇ, ਤੇ ਐਵੇਂ ਦਿਮਾਗ ਮੇਰਾ ਖਰਾਬ ਕਰਦਾ। ਪਹਿਲੇ ਕੁੱਤਾ ਸੀ ਲੈਬਰੇ K2, ਥੱਪੜ ਮਾਰ ਰਿਹਾ ਮੈਂ ਉਹਦੇ, ਚਪੇੜਾ ਮਾਰ ਰਿਹਾ, ਸਾਰਾ ਦਿਨ ਯਾਦ ਨਹੀਂ ਰਹਿ ਰਿਹਾ ਕਿ ਇਹਨੂੰ ਕੁਝ ਪਾਇਆ ਵੀ ਆ। ਹਾਏ ਦਰ ਨਹੀਂ ਛੱਡ ਕੇ ਗਿਆ ਮਾਲਕ ਦਾ, ਉਹੀ ਮੇਰੇ ਮੌਲ ਹੈ। ਓਏ ਤੁਸੀਂ ਕੌਣ ਲੋਕ ਹੋ ਜਿਹੜੇ ਕਹਿੰਦੇ ਜੇ ਉਹ ਤੂੰ ਕੁੱਤਾ ਇਨਸਾਨ ਆ, ਤੂੰ ਕੁੱਤਾ, ਉਹ ਤੁਹਾਨੂੰ ਪਤਾ ਹੀ ਨਹੀਂ ਕਿ ਵਫਾ ਉਹ ਤੋਬਾ। ਹਾਂ ਹਾਂ। ਬਈ ਇੱਕ ਦਿਨ ਮੈਂ ਰਾਤ ਨੂੰ ਸੁੱਤਾ ਤੇ ਮਿੰਟ ਕਵਾ ਉਹ ਕੱਲਾ ਨਹੀਂ ਸੀ ਰਹਿੰਦਾ, ਉੱਤੇ ਬੋਲੀ ਜਾਏ, ਇੱਕ ਵਾਰੀ ਰੋਕ, ਦੂਜੀ ਵਾਰੀ ਰੋਕ ਤੇ ਨਹੀਂ। ਉਸਤਾਦ ਮੈਂ ਗੁੱਸੇ ਨਾਲ ਗਿਆ ਵਾਂ, ਮੈਂ ਉਹਦੇ ਮੂੰਹ ਤੇ ਇਦਾਂ ਥੱਪੜ ਮਾਰੇ ਜਿੱਦਾਂ ਭਾਈਆਂ ਦੇ ਮਾਰੀ ਦੇ ਥੱਪੜ ਮਾਰੇ ਉਹਦੇ ਮੂੰਹ ਤੇ ਉਹ ਉਂਝ ਇੰਨਾ ਕੁੱਟਿਆਂ ਨੂੰ ਕਸਮੇ ਮੁੱਕੇ ਥੱਪੜ ਤੇ ਗਾਲਾਂ ਕੱਢੀਆਂ ਕਿ ਤੈਨੂੰ ਕੀ ਤਕਲੀਫ ਆ ਸੀ ਇੱਥੇ ਹੀ ਆ। ਨਹੀਂ ਮੈਨੂੰ ਲਾਗੇ ਜਿੱਥੇ ਤੁਸੀਂ ਆ ਮੈਂ ਨਾ ਆ ਉਹਨੇ ਰਹਿਣਾ। ਓਏ ਹੋਏ। ਬੱਟ ਦੇ ਘਰ ਮੇਰੇ ਨਾਲ ਕੌਣ ਗਿਆ ਸੀ? ਬੱਟ ਦੇ ਘਰ ਜਦੋਂ ਬੈੱਡ ਅੱਛਾ ਬੈੱਡ ਤੇ ਮੈਂ ਪਿਆ ਨਾ ਤੇ ਉਹਨੇ ਇੱਥੇ ਨਹੀਂ ਪੈਣਾ, ਉਹਨੇ ਕੋਈ ਨਾ ਕੋਈ ਆਪਣਾ ਜਿਸਮ ਨਾਲ ਲਾਤਾ ਹੈ। ਮੇਰੇ ਨਾਲ ਇਹ ਯਕੀਨ ਕਰਕੇ ਰੱਖਣਾ ਕਿ ਇੱਥੇ ਹੀ ਆ ਭਾਈ ਇਹ। ਵਾਹ ਵਾਹ। ਉਹ ਹੁੰਦੇ ਨੇ ਨਸਲ ਹੁੰਦੀ ਨਾ ਵਫਾ, ਠੀਕ ਹੈ ਨਾ। ਮੈਂ 2 ਲੱਤਾਂ ਵਾਲੇ ਉਹ ਵੇਖੇ ਨੇ ਤੇ 4 ਵਾਲੇ ਉਹ ਵੀ ਵੇਖੇ ਨੇ, ਬਲਕਿ ਤੁਸੀਂ ਵੀ ਵੇਖੇ ਨੇ, ਇਹਦੀਆਂ ਤਾਂ 2 ਨੇ, ਤੁਸੀਂ 4 ਕਹਿਣ ਦੇ। ਹਲੋ ਮੇਰੀ ਗੱਲ ਨਹੀਂ ਹੁੰਦੀ ਚਲੋ। ਐਵੇਂ। ਵਾਈਲਡ ਲਾਈਫ ਚੋਂ ਬਾਹਰ ਆ ਜਾਓ। वाइल्ड लाइफ है। ओहो कितना विशाल है, इसकी धूम चेक करो कितनी। नेशनल जियोग्राफिक। कमर्शियल नहीं करनी। लो जी नाज़रीन, वो यहाँ सच मैं आपको गाना सुनाता हूँ। ए थल्ला चौथा काला, ए ऊपरला, दाद भी दे दे, क्या माफी दे दे। नाज़रीन आज 2000 किलो अचार डाल लिया हमने। 2000 किलो अचार डाल लिया है। उस्ताद जी अचार ਦਾ ਨਾ ਦੱਸਾਂ ਮੈਂ ਕਿ ਰੋਜ਼ ਮੈਨੂੰ ਉਹ ਕਹਿੰਦਾ ਵਾ ਭਾਈ ਛੋਟਾ ਕਿ ਭਾਈ 2000 ਕਿਲੋ ਅਚਾਰ ਪੈ ਗਿਆ, ਕੋਈ 450 ਕਿਲੋ ਦਾ ਆਰਡਰ ਵੀ ਆ ਗਿਆ, ਲਿਖਿਆ ਡੱਬਾ ਬਣ ਰਿਹਾ। ਅਚਾਰ ਜਿਹਦੀ ਮੈਂ ਗੱਲ ਕੀਤੀ ਸੀ, ਸੁਭਾਨ ਅੱਲਾਹ ਅਚਾਰ ਨਹੀਂ ਤੇ ਲਿਮਿਟਿਡ ਸਟਾਕ। ਆ ਤਾਨਪੁਰਾ ਤੇਲ ਕੱਢਣ ਵੀ ਲਾਇਆ ਵਾ। ਉਹ ਖੁਦਾ ਦੇ ਬੰਦੇ ਤੁਸੀਂ, ਮੈਂ ਕਿਹਾ ਪਤਾ ਨਹੀਂ ਕੋਈ ਰਾਗ ਦੱਸ ਲੱਗਿਆ, ਦਾਗ ਮੱਧ ਕਲਿਆਣ ਆ, ਭੀਮ ਪਲਾਸੀ ਆ ਫਲਾਣਾ। ਉਹ ਤੁਸੀਂ ਖੁਦਾ ਦੇ ਬੰਦੇ ਕੌਣ ਹੋ ਤੁਸੀਂ? ਚਾਰ ਦਾ ਮਰਤਬਾਨ ਖੋਲ ਕੇ अचार नाज़रीन अचार डल गया है, खूबसूरत मजेदार छोटी छोटी फाड़ी कर्तन गिटकलेस और सुभान अल्लाह। और रेट उसका है इस बार है 800 रुपए किलो। ਤੋਬਾ उस्ताद जी डबल करता तुसी। ਤੋਬਾ। यार मैं ਤੁਹਾਨੂੰ ਦੱਸਦਾ ਇੱਕ ਮਿੰਟ, नहीं डबल क्यों कीता ਇੱਕ उस्ताद? ਮਿੰਟ ਆ ਜਾਓ। ਵੀ ਨਾਜ਼ਰੀਨ ਪਿਛਲੀ ਵਾਰੀ 550 ਰੁਪਏ ਕਿਲੋ ਵੇਚਿਆ ਸੀ, 3 ਗੁਣਾ ਰੇਟ ਵੱਧ ਗਿਆ ਹਰ ਚੀਜ਼ ਦਾ। 3 ਗੁਣਾ ਬੜਾ ਸਖਤ 3 गुना। 3 ਗੁਣਾ। ਪਿਛਲੇ 7 ਦਿਨ ਮੈਂ ਇਹ ਸੋਚਦਾ ਰਿਹਾ ਕਿ 1000 ਰੁਪਇਆ ਕਰਦੇ ਆ, ਫਿਰ ਮੈਂ ਕਿਹਾ ਨਹੀਂ ਦੇਖਦਾ ਮਜ਼ੇਦਾਰ ਵਾਂ ਨਹੀਂ ਨਾ ਅਗਲੀ ਇੰਨਾ ਵਾਰੀ, ਬਣਿਆ। ਨਹੀਂ ਤੇ ਅਗਲੀ ਵਾਰੀ ਰਹਿਣ ਦੇਾਂਗੇ। 800 ਰੁਪਏ ਕਿਲੋ ਚਾਰ, 200 ਰੁਪਏ ਡਿਲੀਵਰੀ ਫੈਸਲਾਬਾਦ ਚ ਤੇ ਫੈਸਲਾਬਾਦ ਤੋਂ ਬਾਹਰ, 1000 ਰੁਪਏ ਦਾ ਡੱਬਾ ਕਿਲੋ ਵਾਲਾ। ਲੇਕਿਨ ਜਿਹੜਾ ਸਾਡਾ ਡੱਬਾ ਨਾ ਉਹ ਸਾਡੇ ਕੋਲ ਥੋੜਾ ਜਿਹਾ ਨਾ ਵੱਡਾ ਬਣ ਗਿਆ, ਗਲਤੀ ਨਾਲ ਉਹ ਚ 1.25 ਕਿਲੋ ਪੈਂਦਾ। ਅੱਲਾ ਦੀ ਕਸਮ ਹੈ ਗਲਤੀ ਨਾਲ ਨਾ ਘਾਟਾ ਪਵਾਉਣ ਵਾਲਾ ਡੱਬਾ ਬਣ ਸਮਝ ਨਹੀਂ ਆਇਆ ਸਾਨੂੰ। ਕਿਲੋ ਚ ਨਾ ਇੰਜ ਲੱਗਦਾ ਜਿਵੇਂ ਕਿਸੇ ਨੇ ਕੱਢਿਆ ਵਿੱਚੋਂ ਥੋੜਾ ਜਿਹਾ ਝੂਠਾ ਇਸ ਤੋਂ ਨਾ ਮੈਨੂੰ ਕਿ 1.25 ਕਿਲੋ ਚਾਰ, 200 ਡਿਲੀਵਰੀ, 1200 ਰੁਪਏ ਦਾ ਹੋ ਜਾਏਗਾ। ਤੇ ਉਸਤਾਦ ਜੀ ਜਿਹੜਾ ਅੰਬ ਚ ਸੁੰਡੀ ਪਈ ਸੀ ਤੁਸੀਂ ਕਹਿਣ ਦੇ ਸੀ ਉਹ ਕੱਲ ਦੱਸਣ ਦੇ ਉਹ ਵਿੱਚ ਹੀ ਆ। ਸੁੰਡੀ ਦੇ ਨਾਲ ਹੀ ਤਾਂ ਮਜ਼ਾ ਵਾ। ਹਾਂ ਹਾਂ। नहीं तो उस्ताद जी उल्ली दे ना थे। ਤੂੰ ਵਿੱਚ ਨਾ ਸਾਡੇ ਗੱਲ 'ਚ ਸੁੰਡੀ ਨਾ ਪਾ ਲਿਆ ਕਰ, ਠਹਿਰ ਜਾ। सुंडी ना खड़का। ਉਹ ਗਾਣਾ ਵਿੱਚ ਸੁੰਡੀ ਨਾ ਸੁਣਾ ਸੋਹਣਿਆ, ਸਿੱਧਾ ਚਾਰ ਖਾ।
ਉਸਤਾਦ ਜੀ ਤੁਸੀਂ ਨੋ ਪ੍ਰੋਫਿਟ ਨੋ ਲਾਸ ਦੇ ਵਿੱਚ ਹੋਣਾ। ਭਾਜਨ ਦੇਖੋ ਨਹੀਂ ਪੈਸੇ ਪਤਾ ਕਿੰਨੀ ਮਿਹਨਤ ਹੁੰਦੀ ਹੈ ਉਹਦਾ, ਛੋਟਾ ਕੱਟਣਾ ਨਹੀਂ। ਇਹਨਾਂ ਨੂੰ ਕੀ ਪਤਾ ਮਿਹਨਤ ਦਾ ਸਾਰੀ ਅਚਾਰ ਦਾ ਆਰਡਰ ਦੇ ਦਿਓ, ਕਿਉਂਕਿ ਮੈਂ ਸਿਰਫ 2000 ਕਿਲੋ ਪਾਇਆ ਭਾਵੇਂ 300-400 ਕਿਲੋ ਦਾ ਆਰਡਰ ਹੈਗਾ, 5-5 ਕਿਲੋ 7-7 ਕਿਲੋ ਲੋਕੀ ਲੈ ਰਹੇ। ਤੁਸੀਂ ਵੀ ਚਾਰ ਦਾ ਆਰਡਰ ਦੇ ਦਿਓ, ਆ ਥੱਲੇ ਨੰਬਰ ਜਿਹੜਾ ਚੱਲਦਾ ਪਿਆ ਇੱਥੇ ਫੋਨ ਕਰੋ। ਕੱਲ ਨੂੰ ਅਸੀਂ ਸਰਫ ਵੀ ਪਾਉਣਾ ਵਾ, ਕੱਲ ਉਸ ਤੋਂ ਬਾਅਦ ਤੁਹਾਨੂੰ ਵਾਰਨਿਸ਼ ਵੀ ਮਿਲੇਗੀ, ਗਿਲੂ ਵੀ ਮਿਲੇਗਾ, ਮੋਚੀ ਕਿੱਲ ਵੀ ਲੱਭ ਜਾਣਗੇ। ਇਹ ਚੈਨਲ ਨਹੀਂ ਹੈਗਾ ਕਰਿਆਨੇ ਦੀ ਦੁਕਾਨ ਭਾਈ ਨੇ ਖੋਲੀ। ਅੱਛਾ ਇਹੋ ਜਿਹੇ ਬੰਦੇ ਪਾਈਆ ਸੌਦਾ ਲੈ ਕੇ ਹੀ ਅਗਲੇ ਦੇ ਬੱਟੇ ਚੈੱਕ ਕਰੀ ਜਾਊਗੇ, ਘੱਟ ਤੇ ਨਹੀਂ ਗਏ ਬੜਾ ਤੂੰ ਲੱਖਾਂ ਦਾ ਸੌਦਾ 100 ਗ੍ਰਾਮ ਕਾਲੀ ਮਿਰਚ ਲੈ ਕੇ ਤੇ ਉਹਦੇ 5 ਕਿਲੋ ਵਾਲੇ ਵੱਟੇ ਵੀ ਚੈੱਕ ਕਰ ਰਿਹਾ, ਜਿਹਦਾ ਤਲਕ ਹੀ ਕੋਈ ਨਹੀਂ। ਹਾਂ ਉਸਤਾਦ ਜੀ 10 1200 ਰੁਪਏ ਦਾ ਡੱਬਾ, 1.25 ਕਿਲੋ ਚਾਰ 200 ਰੁਪਏ ਡਿਲੀਵਰੀ, ਯਾਨੀ 1000 ਰੁਪਏ ਦਾ ਚਾਰ 200 ਰੁਪਏ ਡੱਬੇ ਦੀ ਨਹੀਂ 200 ਅੱਗੇ ਤੁਸੀਂ 800 ਗਿਆ, ਹੁਣ 200 ਰੁਪਏ ਦੀ ਡਿਲੀਵਰੀ ਨਹੀਂ ਹੈ। ਠਹਿਰ ਜੋ ਇੱਕ ਮਿੰਟ, ਆਹ ਹੀ ਤੇ ਰੌਲਾ ਮੈਨੂੰ ਕੰਮ ਦੀ ਨਹੀਂ ਸਮਝ ਆ ਰਹੀ। ਨਹੀਂ ਤੇ ਹੁਣ ਉਹ ਵੀ ਵਧਾ ਦਿਓ ਉਸਤਾਦ ਨਹੀਂ ਜੀ। ਠਹਿਰ ਜਾਣਾ, ਕਿਲੋ ਮਗਰ 200 ਲੈਂਦੇ ਆ ਲੈਪੜ ਵਾਲੇ, 1 ਕਿਲੋ ਮਗਰ 200 ਲੈਂਦੇ, ਜਦੋਂ 1.25 ਕਿਲੋ ਹੋ ਗਿਆ ਤੇ ਉਹ 250-300 ਰੁਪਏ ਲੈਂਦੇ ਆ। ਭਾਜੀ 1000 ਰੁਪਏ ਕਿਲੋ ਚਾਰ ਆ, ਡਿਲੀਵਰੀ ਤੁਹਾਡੀ। ਨਹੀਂ ਤੇ ਉਸਤਾਦ ਜੀ ਮੈਂ ਤੁਹਾਨੂੰ ਕੰਪਨੀ ਇੱਕ ਹੋਰ ਦੇਵਾਂ, ਫਾਸਟ ਸਰਵਿਸ। ਉਹ ਹਰ ਸ਼ਹਿਰ 'ਚ ਨਹੀਂ ਜਾਂਦੀ, ਹਰ ਸ਼ਹਿਰ 'ਚ ਨਹੀਂ ਜਾਂਦੀ, ਹਰ ਸ਼ਹਿਰ 'ਚ ਨਹੀਂ ਉਹਨਾਂ ਜਾਂਦੀ, ਦੀ ਸਿਰ ਦਰਦ। ਨਹੀਂ ਜਾਂਦੀ ਐਵੇਂ ਉਹਨਾਂ ਦੀ 100 ਰੁਪਏ ਕਿਲੋ ਦੇਣਾ ਤੁਸੀਂ, ਹੈ 100 ਰੁਪਏ ਕਿਲੋ। ਦਿਲਕਰੇ ਗੇੜੇ ਨਾਲ ਆਪ ਸਵੇਰ ਨੂੰ ਆ ਜਾਵੇ, ਵੱਡੀ ਵੈਗਨ ਲੈ ਲਵੇ ਰੈਂਟ ਤੇ। ਆ ਪੋਮੇ ਨੂੰ ਲਾਇਆ ਹੋਵੇ। 4 ਦਿਨ ਹੋ ਗਏ ਫੈਸਲ ਨਹੀਂ ਲੱਭ ਰਿਹਾ, ਫੈਸਲ ਉਧਰ ਖਾ ਰਹੀਆਂ ਦੀ ਸਾਈਡ ਤੇ 4 ਦੇ ਰਿਹਾ ਪਿੱਟੇ ਮੂੰਹ, ਤੇ ਵਾਪਸ ਆ ਕੇ ਪਤਾ ਲੱਗਾ 33000 ਦਾ ਤੇਲ ਲੱਗ ਗਿਆ ਤੇ 14000 ਰੁਪਏ ਡਿਲੀਵਰੀਆਂ ਦਾ ਕੱਟਿਆ। ਤੇ ਵਾਪਸ ਆ ਕੇ ਇੱਥੇ ਹੀ ਬਹਿ ਕੇ ਸ਼ੋਅ 'ਚ ਮੈਨੂੰ ਆ ਕੇ ਕਹਿ ਰਿਹਾ, ਉਸਤਾਦ ਜੀ ਨਹੀਂ ਲੈਪੜ ਸਹੀ ਹੈ। ਪਾਣਾ 1000 ਰੁਪਏ ਦਾ 1.25 ਕਿਲੋ ਚਾਰ 800 ਰੁਪਏ ਕਿਲੋ, 1.25 ਕਿਲੋ 4000 ਰੁਪਏ ਦਾ ਡਿਲੀਵਰੀ ਚਾਰजेस ਜਿੰਨੇ ਵੀ ਨੇ ਤੁਹਾਡੇ। ਗੱਲ ਇਹ ਆ ਕਸੋਟੀ ਖੇਲਦੇ ਆ ਆਹਾ ਬਈ, ਤੁਹਾਨੂੰ ਖੁੱਲਾ ਚੈਲੰਜ ਆ ਓਏ ਮੈਨੂੰ ਵੀ ਵਿੱਚੇ ਸਾਰਿਆਂ ਨੂੰ। ਨਹੀਂ ਪੈਕਟ ਵਾਲਾ ਦੇ ਦਿਓ। ਤੁਸੀਂ ਬੰਦਾ ਲੱਭਣਾ ਵਾ ਤੇ ਸ਼ਾਰਟ ਬੋਰ ਨਹੀਂ ਕਰਨਾ ਆਵਾਮ ਨੂੰ। ਆਓ ਬੰਦਾ ਲੱਭ ਲਿਆਈਏ ਫਿਰ। ਤੂੰ ਸਿਰਫ ਨੈਸ਼ ਆ, ਤੂੰ ਨਾ ਹੁੰਦਾ ਵਿੱਚ। ਇਹਨਾਂ ਨੇ ਮਸ਼ਹੂਰ ਤੋਂ ਮਸ਼ਹੂਰ ਬੰਦਾ ਵੀ ਨਹੀਂ ਸੀ ਇਹਨਾਂ ਕੋਲ ਲੱਭ ਸਕਣਾ। ਉਸਤਾਦ ਜੀ ਇਹਨੂੰ ਉਠਾ ਦਿਓ, ਇੱਧਰ ਬਿਠਾ ਦਿਓ, ਮੈਂ ਉੱਧਰ ਚੱਲ ਜਾਣਾ। ਨਹੀਂ ਸਹੀ ਗੱਲ ਆ, ਮੈਂ ਸਹੀ ਕਹਿ ਰਿਹਾ। ਲਓ ਜੀ ਬੰਦਾ 20 ਸਵਾਲ, ਠੀਕ ਹੈ ਠੀਕ ਹੈ ਜੀ, ਓਕੇ ਤੇ ਮਸ਼ਹੂਰ ਬੰਦਾ, ਓਕੇ। ਠੀਕ ਹੈ ਜੀ। 1 2 ਲਓ ਜੀ 1 2 3 5 ਸਵਾਲ। ਠਹਿਰ ਜਾਓ, 5 ਸਵਾਲ ਕਰਨੇ ਸਾਰੇ ਨੇ, 5 ਤੂੰ 5 ਫੈਸਲ ਨੇ, 5 ਉਹਨੇ। ਹਾਂਜੀ ਥੋੜੇ ਜਿਹਾ ਜ਼ਿਆਦਾ ਦੇ ਦਿਓ। ਨਹੀਂ 5 ਤੁਸੀਂ 5 ਇਹ ਪੰਜਾਂ ਦਾ ਸਿਰਫ ਮੈਨੂੰ ਰੌਲਾ ਵਾ। ਪੰਜਾਂ ਤੋਂ ਬਾਅਦ ਇਹ ਵੀ ਨਹੀਂ ਕਹਿਣਾ, ਉਹਨੂੰ ਵੀ ਨਹੀਂ ਕਹਿਣਾ ਕਿ ਆ ਤੂੰ ਪੁੱਛ ਏਦਾਂ, ਤੂੰ ਆਪਣੇ 5 ਕਰਕੇ ਚੁੱਪ ਕਰ ਜਾਣਾ ਬਸ। ਮੈਂ ਪੁੱਛਣੀ 1 2 3 ਚਲੋ ਜੀ। ਉਸਤਾਦ ਜੀ ਪਹਿਲੇ ਫਰੀਦ ਪੁੱਛ ਲਵੇ। ਇੱਕ ਹੋ ਗਿਆ। ਨਹੀਂ ਇਹ ਕੀ ਸਵਾਲ ਹੈ? ਉਸਤਾਦ ਜੀ ਆਹ ਸਵਾਲ ਹੈਗਾ। ਕੀ ਗੱਲ ਹੈ ਤੈਨੂੰ? ਆਹ ਤੇ ਉਹਨੇ ਉਹਨੇ ਕਿਉਂ ਪੁੱਛਿਆ ਵਾ? ਇਹ ਤੇ ਇਜਾਜ਼ਤਨਾਮਾ, ਮੈਂ ਇਜਾਜ਼ਤਨਾਮਾ। ਇਹ ਮੈਂ ਜਦੋਂ ਮੈਂ ਕਹਿ ਤਾ 1 2 3 ਉਸ ਤੋਂ ਬਾਅਦ ਜੋ ਵੀ ਤੁਸੀਂ ਪੁੱਛੋਗੇ ਉਹ ਗਿਣਿਆ ਜਾਣਾ। ਮੈਂ ਪੁੱਛਣਾ ਫੈਸਲ ਭਾਈ। ਉਹ ਠਹਿਰ ਜਾ ਇੱਕ ਮਿੰਟ, ਤੂੰ ਪੁੱਛ ਲੈ ਏਡਾ ਯਾਰ ਤੂੰ ਬਹਿ ਤੇ ਮਤਲਬ ਠੀਕ। ਮੈਂ ਅੱਲਾ ਮਸਜਿਦਾ ਸਿੱਧਾ ਹੋ ਯਾਰ ਫਰੀਦ ਸ਼ੋਅ ਦੇ ਵਿੱਚ ਹੋਰ ਹੈਗਾ। ਫਿਰ ਕੈਸਾ ਬੇਟਾ ਟੀ ਟਾਈਮ ਚ। ਚਲੋ ਉਸਤਾਦ ਜੀ ਫਨੂਨੇ ਲਤੀਫਾ ਜਾਂ ਸਿਆਸਤ ਨਾਲ ਉਹਦਾ ਤਾਲੁਕ ਸੀ। ਓਏ ਪਹਿਲਾਂ ਪਹਿਲੇ ਮੈਨੂੰ ਫਨੂਨ ਲਤੀਫਾ ਤੇ ਅੱਜ ਸਮਝਾ ਦਿਓ। ਉਸਤਾਦ ਜੀ ਉਹਦੇ ਚ ਅਦਾਕਾਰ ਵੀ ਆ ਜਾਂਦੇ, ਸਿੰਗਰ ਵੀ ਆ ਜਾਂਦੇ ਨੇ, ਤੇ ਮਤਲਬ ਕਾਮੇਡੀਅਨ ਵੀ ਫਨੂਨ ਲਤੀਫਾ। ਹਾਂਜੀ ਹਾਂਜੀ ਫਨੂਨ ਲਤੀਫਾ ਨਾਲ ਤਲਕ ਹੈ। ਚਲੋ ਜੀ ਇੱਕ ਹੋ ਗਿਆ। ਇੱਕ ਸਵਾਲ ਹੋ ਗਿਆ। ਹਾਂਜੀ ਮਰਿਆ ਜਾਂ ਜ਼ਿੰਦਾ? ਮਰਿਆ। ਇੱਕ ਹੋ ਗਿਆ ਤੁਹਾਡਾ, ਇੱਧਰ 2 ਹੋ ਗਏ। ਉਹ ਚੀਰ ਕੇ ਨੂੰ ਆਉਂਦਾ ਵਾ। ਲੱਖ ਦੀ ਸਿਰ ਐਂ ਲਾਨਤ ਹੁੰਦਾ ਤੇਰੇ ਤੇ ਅਬਾਸ। ਤੇਰੇ 2 ਸਵਾਲ ਹੋ ਗਏ ਇਹਦੇ ਚ। ਕਿੱਦਾਂ ਭਲਾ 2 ਆਇਆ ਕਿੱਦਾਂ ਹੋਏ? ਉਹ ਕਿੱਦਾਂ ਜੀ? ਪਹਿਲੇ ਮੈਂ ਕਿਹਾ ਮਰਿਆ ਵਾ, ਹਾਂਜੀ। ਤੂੰ ਕਹਿ ਰਿਹਾ ਕਿ ਚੀਰ ਕਿੱਧਰ ਨੂੰ ਵਾਉਂਦਾ ਵਾ, ਤੂੰ ਕਹਿ ਵਾਉਂਦੇ ਸੀ। ਅੱਛਾ ਯਾਨੀ 2 ਤੂੰ ਗਲਤ ਜਵਾਬ ਦਿੱਤੇ। ਇੱਕ ਤੇ ਤੂੰ ਮਰੇ ਨੂੰ ਕਹਿ ਰਿਹਾ, ਤੂੰ ਕਹਿ ਰਿਹਾ ਵਾਉਂਦਾ ਵਾ। ਉਸਤਾਦ ਜੀ ਫਿਰ ਚੀਰ ਬੋਂਦਾ ਨਹੀਂ, ਬੋਂਦਾ ਸੀ ਪਾ ਲਓ ਤੁਸੀਂ ਬੋਂਦਾ। ਉਸਤਾਦ ਜੀ ਇੱਧਰ ਨਹੀਂ, ਮੈਂ ਉਹਦਾ ਚੀਰ ਨਹੀਂ ਦੇਖਿਆ। ਇਹ ਡੈਡ ਬਾਲ ਹੋ ਗਿਆ ਨਾ, ਸਕੋਰ ਇੱਕ ਇਹਦਾ 3 ਸਵਾਲ ਹੋ ਗਏ। ਹਾਂਜੀ ਅੱਛਾ ਪਾਕਿਸਤਾਨੀ ਫਿਲਮਾਂ 'ਚ ਕੰਮ ਕੀਤਾ ਉਹਨਾਂ ਨੇ। ਨਹੀਂ ਪਾਇਣ 2 ਤੇਰੇ ਹੋ ਗਏ, ਇੱਕ ਉਹਦਾ। ਸਿੱਧਾ ਪੁੱਛ ਕੇ ਪਾਕਿਸਤਾਨੀ ਆ ਕਿ ਨਹੀਂ। ਏਸ਼ੀਆ ਨਾਲ ਤਲਕ ਜਾਂ ਯੂਰਪ ਨਾਲ? ਨਹੀਂ ਇੰਜ ਨਾ ਪੁੱਛੋ, ਤੁਸੀਂ ਇੱਕ ਪੁੱਛੋ ਕਿ ਏਸ਼ੀਆ ਨਾਲ ਤਲਕ ਹੈ ਕਿ ਨਹੀਂ, ਇੰਜ ਪੁੱਛੋ। ਇਹ ਨਾ ਪੁੱਛੋ ਵੀ ਕਿੱਥੇ ਦਾ, ਉਹ ਤਾਂ ਫਿਰ ਜਗ੍ਹਾ ਹੀ ਦੱਸਦੀ। ਚੁੱਪ ਕਰ ਮਰੇ ਤੂੰ। ਚੁੱਪ ਕਰ। ਨਹੀਂ ਚਲੋ ਏਸ਼ੀਆ ਨਾਲ ਤਲਕ? ਨਹੀਂ 2 ਤੇਰੇ ਹੋ ਗਏ, 2 ਇਹਦੇ ਹੋ ਗਏ, ਇੱਕ ਇਹਦਾ ਹੋ ਗਿਆ। 5 ਸਵਾਲ ਹੋਏ। ਚਲੋ ਜੀ। ਹਾਲੀਵੁੱਡ ਨਾਲ ਚੱਲੂ। ਹਾਲੀਵੁੱਡ ਨਾ ਨਹੀਂ। ਲੈ ਤੇ ਫਿਰ ਫਿਲਮਾਂ ਨਹੀਂ ਦੀ ਤਲਕ ਤੂੰ ਕੀ ਕਹਿ ਰਿਹਾ? ਤਲਕ ਕਿਸੇ ਕਿਸਮ ਦਾ ਮੇਰਾ ਮੁਲਤਾਨ ਨਾਲ ਤਲਕ ਆ, ਮੇਰਾ ਫੈਸਲਾਬਾਦ ਨਾਲ ਵੀ ਤਲਕ ਆ, ਮੇਰਾ ਲਾਹੌਰ ਨਾਲ ਵੀ ਤਲਕ ਆ। ਨਹੀਂ, ਉਹ ਤਲਕ ਉਹਦਾ ਮਤਲਬ- ਨਹੀਂ ਠਹਿਰ ਜਾ ਇੱਕ ਮਿੰਟ, ਪਹਿਲੇ ਮੈਂ ਤੁਹਾਨੂੰ ਕਲੀਅਰ ਕਰਦਾ। ਇੱਕ ਆਰਟਿਸਟ, ਮੈਂ ਮੁਲਤਾਨ ਪੈਦਾ ਹੋਇਆ, ਮੈਨੂੰ ਕੋਈ ਪੁੱਛੇ ਭਾਈ ਤੁਹਾਡਾ ਕਿੱਥੇ ਦਾ ਤਲਕ ਆ ਤੁਹਾਡਾ, ਤੇ ਮੈਂ ਉਹਨੂੰ ਮੁਲਤਾਨ ਵੀ ਕਹਿ ਸਕਦਾ, ਮੇਰੀ ਜਾਏ ਪਦਾਇਸ਼ ਆ, ਮੈਂ ਫੈਸਲਾਬਾਦ ਵੀ ਕਹਿ। ਤੁਸੀਂ ਤਲਕ ਨਾ ਪੁੱਛੋ, ਤੁਸੀਂ ਪੁੱਛੋ ਕਿ ਭਾਈ ਨੂੰ ਕੋਈ ਸਵਾਲ ਹੋ ਕਰੋ ਜਿਹੜਾ ਇੱਕ ਪੁਆਇੰਟ ਹੋਵੇ ਉਹਦੇ 'ਚ। ਇੱਕੋ ਹੀ ਪੁਆਇੰਟ ਆ। ਮੇਰਾ ਮਤਲਬ ਹੈ ਕਿ ਹਾਲੀਵੁੱਡ ਨਾਲ ਕੰਮ ਕੀਤਾ ਉਹਨਾਂ ਨੇ। ਤਲਕ ਜਿੱਥੇ ਮਰਜ਼ੀ ਹੋਵੇ।
ਨਹੀਂ ਹਾਲੀਵੁੱਡ ਨਾਲ ਤਾਂ ਮੈਂ ਵੀ ਕੰਮ ਕੀਤਾ, ਮੈਂ ਡਬਿੰਗ ਕੀਤੀਆਂ ਉਹਨਾਂ ਦੀਆਂ 36000 ਫਿਲਮਾਂ ਤੇ ਉਸਤਾਦ ਮੈਂ ਜੀ ਵੀ ਹਾਲੀਵੁੱਡ ਤੁਸੀਂ ਨਾਲ ਕੰਮ ਕਾਹਦਾ ਕੀਤਾ। ਰਿੜਕਾ ਪਾ ਓ ਲਿਆ ਯਾਰ ਹਾਲੀਵੁੱਡ ਨਾਲ ਤਾਂ ਮੈਂ ਵੀ ਕੰਮ ਕੀਤਾ। ਉਸਤਾਦ ਜੀ ਉਹਦੇ ਕਹਿਣ ਦਾ ਉਹਨਾਂ ਨੇ ਮਤਲਬ ਤਾਂ ਹੌਲੀ ਹਾਲੀਵੁੱਡ ਹੌਲੀ ਉਹਨਾਂ ਨੇ ਤਾਂ ਨਹੀਂ ਨਾ ਤੁਹਾਡੇ ਨਾਲ ਕੀਤਾ। ਨਹੀਂ ਹਾਂ ਕਰਨ ਦੇਣਾ ਸੀ। ਚਲੋ ਕਰ ਲਓ ਹਾਲੀਵੁੱਡ ਨਾਲ ਤਾਂ ਲਗਾ ਜੀ 6 ਹੋ ਗਏ, ਦੋ ਤੇਰੇ ਇੱਕ ਇਹਦਾ ਚਲੋ ਜੀ। ਕਾਮੇਡੀਅਨ ਸੀ। ਨਹੀਂ ਭੈਣ, ਦੋ ਤੇਰੇ ਇੱਕ ਇਹਦਾ 7 ਸਵਾਲ, ਉਹਨਾਂ ਦੇ ਕੰਨ ਦੋ ਸੀ। 8 ਸਵਾਲ, ਦੋ ਹੋ ਗਏ ਸਾਰਿਆਂ ਦੇ, ਨਹੀਂ ਯਾਰ ਸਵਾਲ ਸਾਰਿਆਂ ਦੇ 8 ਹੋ ਗਏ, ਸਾਰਿਆਂ ਦੇ ਦੋ ਹੋ ਗਏ, ਚਲੋ ਜੀ 8 ਸਵਾਲ ਹੋ ਭਾਈ ਗਏ। ਮੇਰੇ ਸਵਾਲ 5, ਮੈਂ ਫਿਰ ਜਿੱਦਾਂ ਮਰਜ਼ੀ, ਮੈਂ ਆਪਣੇ ਹਿਸਾਬ ਨਾਲ ਬੰਦਾ ਲੱਭਣਾ। ਫਿਰ 15 ਹੀ ਗਿਣੋ ਸਵਾਲ ਜੀ। ਆਹੋ। ਚਲੋ ਮੈਂ ਪਹੁੰਚ ਜਾਣਾ ਬੰਦੇ ਤੱਕ। ਅੱਛਾ ਉਹ ਫਿਲਮ ਇੰਡਸਟਰੀ 'ਚ ਹੀਰੋ ਸਣ ਕੇ ਵਿਲਨ, ਕੁਛ ਵੀ ਨਹੀਂ। ਫਿਰ 9 ਸਵਾਲ 3 ਹੋ ਗਏ। ਫਿਲਮਾਂ ਨਾਲ ਮੈਂ ਕਿਦੋਂ ਕਿਹਾ? ਮੈਂ ਫਨੂਨ ਲਤੀਫਾ ਕਿਹਾ ਤੁਸੀਂ ਫਿਲਮਾਂ ਦਾ ਕਿਹਾ ਹੈ। ਨਹੀਂ ਕਿਹਾ, ਤੇਰਾ ਦੂਜਾ ਸਵਾਲ ਉਹੀ ਤਾਂ ਜ਼ਾਇਆ ਹੋਇਆ। ਉਹਨਾਂ ਨੇ ਕੋਈ ਜਦੋਂ ਕਿ ਹਾਲੀਵੁੱਡ 'ਚ ਕੰਮ ਕੀਤਾ ਤੁਸੀਂ ਕਿਹਾ ਹਾਂ ਕੀਤਾ। ਉਹ ਹਾਲੀਵੁੱਡ 'ਚ ਕੰਮ ਕੀਤਾ ਤਾਂ ਸਿਰਫ ਹਾਲੀਵੁੱਡ 'ਚ ਕੈਮਰਾਮੈਨ ਵੀ ਕੰਮ ਕਰਦਾ। ਯਾਰ ਹੌਲੀ ਹੌਲੀ ਉਹ ਯਾਰ ਇਹਨੂੰ ਸਮਝਾਓ ਯਾਰ, ਕੀ ਡਰਾਮਾ ਹੈ ਇਹ? ਕਿਹੜੀ ਕਸੌਟੀ ਮੈਂ ਆਪਣੀ ਜਾਨ ਨੂੰ ਪਾ ਲਈ? ਅੱਛਾ ਤੁਸੀਂ ਸਵਾਲ ਤਿੰਨ ਤੇਰੇ 9 ਸਵਾਲ ਹੋ ਗਏ। ਡਾਂਸਰ ਸੀ। ਹਾਂ ਮਾਈਕਲ ਜੈਕਸਨ। ਨਾਲ ਗਾਉਂਦੇ ਵੀ ਸਨ, ਹਾਂ ਲੜਕੀਆਂ ਨੇ ਬੇਨਾਂ ਵੀ ਵੱਡੀਆਂ ਸੀ ਉਹਨਾਂ ਦੀ ਗੱਲ। ਹਾਂ ਉਸਤਾਦ ਜੀ ਫਸ ਗਏ। ਬੁਨਿਆਦੀ ਸਵਾਲ ਤੇ ਮੈਂ ਹੀ ਪੁੱਛਿਆ ਇਹਦਾ। ਉਸਤਾਦ ਜੀ ਮਾਈਕਲ ਜੈਕਸਨ ਨੇ ਪੁੱਛਿਆ। ਨਹੀਂ ਨਹੀਂ ਮਾਈਕਲ ਜੈਕਸਨ। ਆ ਵੇਖੀ ਆ ਸਵਾਲ। ਨਹੀਂ ਦੇਖ ਲਓ, ਮੈਨੂੰ ਪਤਾ ਸੀ ਮਾਈਕਲ ਜੈਕਸਨ ਦੀ ਇੱਕ ਭੈਣ ਸੀ, ਉਹਦਾ ਨਾਮ ਸੀ ਜੈਨਟ ਜੈਕਸਨ। ਮੈਡੋਨਾ। ਜੈਨਟ ਜੈਕਸਨ ਇਹਦਾ ਪੂਰੀ ਦੁਨੀਆ 'ਚ ਮਸ਼ਹੂਰ ਹੈ ਸੀ। ਹਾਂ ਪੁੱਛ, ਜਿਹਨੂੰ ਮਰਜ਼ੀ ਪੁੱਛ ਕਿਸੇ ਨੂੰ। ਕਸੌਟੀ ਸਾਨੂੰ ਪੁੱਛੀ ਤੇ ਜਿਹਨੂੰ ਮਰਜ਼ੀ ਕੀ ਪੁੱਛ, ਅਸੀਂ ਤਾਂ ਜਾਣਦੇ ਨਹੀਂ। ਭਾਈ ਮਤਲਬ ਇਹ ਨਹੀਂ ਕਿ ਹੁਣ ਇੱਕ ਮਿਸਾਲ ਆ ਕਿ ਤੁਸੀਂ ਕਹੋ ਕਿ ਉਹ ਜੈਨਟ ਜੈਕਸਨ ਨੂੰ ਜਾਣਦਾ ਕੋਈ ਨਹੀਂ। ਇੱਥੇ ਜਿਹੜੇ ਬੰਦੇ ਫੀਲਡ ਨਾਲ ਤਲਕ ਨੇ, ਜਿਹੜੇ ਗਾਣਿਆਂ ਨਾਲ ਤਲਕ ਨੇ, ਪੜ੍ਹੇ ਲਿਖੇ ਨੇ, ਮੀਡੀਆ 'ਚ ਉਹਨਾਂ ਨੂੰ ਪਤਾ ਜੈਨਟ ਜੈਕਸਨ ਇੱਕ ਸਿੰਗਰ। ਉਸਤਾਦ ਜੀ ਰეკਮੈਂਡ ਆਮ ਫੈਮ ਬੰਦੇ ਦਾ ਸਵਾਲ ਕਰੋ ਜਿਹੜਾ ਆਮ ਫੈਮ ਬੰਦੇ ਨੂੰ ਪਤਾ ਹੋਵੇ। ਰੋਂਦ ਤੁਸੀਂ ਪਿੱਛੇ ਆਫਤਾਬ ਇਕਬਾਲ ਸਾਹਿਬ ਜਿਹੜੇ ਕਸੌਟੀ ਖੇਲਦੇ ਨੇ, ਹਾਂਜੀ। ਮੈਂ ਕਸਮ ਦੇ ਕੇ ਦਿਨਾ ਅੱਜ ਤੱਕ ਜਿੰਨੇ ਬੰਦਿਆਂ ਦਾ ਨੂੰ ਪੁੱਛੇਗਾ ਮੈਂ ਉਹਨਾਂ ਦਾ ਨਾਮ ਪਹਿਲੀ ਨਹੀਂ ਸੁਣਿਆ ਸੀ। ਹੁਣ ਮੈਂ ਉਹਨਾਂ ਦੇ ਕਲੇਮ ਪਾ ਦਿਆਂ ਉਸਤਾਦ ਜੀ ਤੇ ਉਹਨਾਂ ਕਲੇਸ਼ ਪਾ ਦਿਆਂ। ਉਸਤਾਦ ਜੀ ਤੁਸੀਂ ਕਿਹਾ ਸੀ ਬੰਦਾ ਪੁੱਛੋ, ਸਟਾਰਟ ਦੇ ਪਿੱਛੇ ਕਰਕੇ ਵੇਖ ਲਓ। ਹਾਂ ਹਾਂ ਉਹ ਬੰਦੇ ਤੋਂ ਅੱਛਾ ਚਲੋ ਬੰਦਾ ਕਰ ਲਓ, 36000 ਹੋਰ ਸਿੰਗਰ ਨੇ, ਤੁਸੀਂ ਸਿਰਫ ਡਾਂਸਰ ਸੁਣ ਕੇ ਤਾਂ ਤੁਸੀਂ ਮਾਈਕਲ ਜੈਕਸਨ ਦਾ ਨਾਮ ਲੈਣਾ ਸ਼ੁਰੂ ਕਰ ਸਕਦੇ। ਪਹਿਲੀ ਤੇ ਗੱਲ ਆ, ਸਭ ਤੋਂ ਪਹਿਲੇ ਹਾਲੇ 9 ਸਵਾਲ ਹੈ, ਤੂੰ ਕਿਉਂ ਕਿ ਮਾਈਕਲ ਜੈਕਸਨ? ਮੈਂ ਤੇ ਫਿਰ ਉੱਤੇ ਪਹੁੰਚਣਾ, ਫਿਰ ਮੈਂ ਕਿਹਾ ਉਹ ਹੀ ਆ ਡਾਂਸਰ। ਅੱਛਾ ਉਹਦੇ ਤੁਸੀਂ ਸਭ ਤੋਂ ਜ਼ਿਆਦਾ ਮਜ਼ੇ ਦੀ ਗੱਲ ਲਵੋ। ਮਜ਼ੇ ਦੀ ਗੱਲ ਦੇਖਣਾ ਕੀ ਆ, ਉਹਦਾ ਪਹਿਲਾ ਸਵਾਲ ਸੀ ਚੀਰ ਕਿੱਥੇ ਪਾਉਂਦੇ ਨੇ, ਮੈਂ ਕਿਹਾ ਮੈਨੂੰ ਨਹੀਂ ਪਤਾ। ਦੂਜਾ ਸਵਾਲ ਸੀ ਕੰਨ 2 ਨੇ ਇੱਕ, ਮੈਂ ਕਿਹਾ 2, ਕਹਿੰਦਾ ਮਾਈਕਲ ਜੈਕਸਨ। ਇਹ ਮਜ਼ੇਦਾਰ ਗੱਲ ਸੀ। ਪਹੁੰਚਿਆ ਕਿਸਾ ਦੋ ਸਵਾਲਾਂ ਤੋਂ ਬਾਅਦ ਹੀ ਫਿੱਟੇ ਮੂੰਹ। ਉਸਤਾਦ ਜੀ ਨਹੀਂ ਤੁਸੀਂ ਗਲਤ ਕੀਤਾ। ਭਾਈ ਜਾਨ ਮੇਰੀ ਗੱਲ ਸੁਣੋ, ਅਗਲਾ ਸਵਾਲ ਖੇਡਦੇ ਆ। ਉਸਤਾਦ ਜੀ ਅਗਲਾ 20 ਸਵਾਲ। ਅਗਲਾ ਮੈਂ ਨਹੀਂ 20 ਸਵਾਲ। ਸਾਨੂੰ ਵੀ ਤੁਸੀਂ ਮੌਕਾ ਬੰਦਾ ਲੱਭ ਲਵੋ, ਪਹਿਲੇ ਦੱਸੋ ਸੀ। ਤੁਸੀਂ ਬੰਦਾ ਲੱਭ ਲਵੋ, ਤੁਹਾਨੂੰ ਚਾਰਾਂ ਨੂੰ 500 ਰੁਪਏ ਨਾਲ ਅੱਛਾ ਇਹ ਜਿੱਤ ਗਏ ਆ। ਇਹ ਬਰਾਬਰ ਕਰ ਦਿਓ। ਉਸਤਾਦ ਜੀ ਸਭ ਤੋਂ ਪਹਿਲੀ ਗੱਲ ਹੈ ਕਿ ਸਾਡੀ ਆਡੀਅנס ਨੂੰ ਪਤਾ ਹੋਵੇ ਇੱਕ ਚੀਜ਼। ਉਹਨਾਂ ਨੂੰ ਨਹੀਂ ਪਤਾ ਹੈਗਾ, ਤਾਰੀਖਦਾਨ ਭਾਵੇਂ ਜਿੱਡਾ ਮਰਜ਼ੀ ਹੋਵੇ। ਫਿਰ ਸਵਾਲ 10 ਕਰ ਲਓ, ਪੰਚਾਇਤ ਵਾਲੀ ਗੱਲ ਫਿਰ ਸਵਾਲ 10 ਕਰੋ ਭਾਵੇਂ, ਕਿਉਂਕਿ ਜੇ ਏਡੀ ਮਸ਼ਹੂਰ 15 ਕਰ ਲਓ। ਚਲੋ ਫਿਰ ਨਹੀਂ 15 ਨਹੀਂ, ਮੇਰੀ ਗੱਲ ਨਹੀਂ ਸੁਣੋ। 15 ਤੱਕ ਤੁਸੀਂ ਜਾਣਦੇ ਹੀ ਨਹੀਂ। 10 ਤੇ ਜ਼ਾਇਆ ਹੋ ਜਾਣੇ ਨੇ। ਕਰ ਲਓ ਮੈਂ 10 ਤੇ ਜ਼ਾਇਆ ਹੋ ਜਾਣੇ ਨੇ। ਨਹੀਂ ਉਹ ਯਾਰ 10 ਤੇ ਆਵਾਜ਼ ਦੇ ਹੀ ਨੇ। ਤੁਹਾਡੀ ਮਿਹਰਬਾਨੀ। ਅੱਛਾ ਚਲੋ ਏਦਾਂ ਕਰ ਲਓ, 4 12 ਅਗਰ ਮੈਂ 10 ਕਵਾਂ ਤੇ ਤੁਹਾਡੇ ਇੱਥੇ 2.5 3 ਕਰ ਲਓ। ਤਿੰਨੇ ਓਕੇ ਚਲੋ 3 ਚੁੱਕੇ 12। ਚਲੋ ਜੀ ਲੈ ਵੀ ਬੁੱਝ ਕੇ ਦਿਖਾਓ ਮੈਨੂੰ। ਮੈਂ ਤਿੰਨੇ ਇੱਕੋ ਦਫਾ ਹੀ ਪੁੱਛ ਲੈਣੇ ਆ। ਚਲੋ ਜੀ 1 2 3 12 ਸਵਾਲ। ਚਲੋ ਜੀ 3 ਸਵਾਲ ਸਾਰਿਆਂ ਦੇ। ਪੁੱਛ ਯਾਰ ਤੂੰ ਤੇ ਹਾਂਜੀ। ਆਪਣਾ ਰੋਲਾ ਮੁਕਾ। ਚਲੋ ਆਪਣੀ ਆਈ ਨਾ ਮਰੇ ਕਿ ਅੱਲਾ ਦੀ ਤਰਫ। ਆਪਣੀ ਆਈ ਨਾ ਮਰੇ ਨੇ, ਇੱਕ ਹੋ ਗਿਆ। ਇੱਕ ਹੋ ਗਈ। ਮਰਦ ਜਾਂ ਔਰਤ? ਮਰਦ 2 ਹੋ ਗਏ। ਖਿੱਤਾ ਪੁੱਛ ਖਿੱਤਾ। ਅੱਛਾ ਮੇਰਾ ਇੱਕ ਸਵਾਲ ਹੋਇਆ। ਹਾਂਜੀ ਏਸ਼ੀਆ ਨਾਲ ਤਲਕ? ਹਾਂਜੀ 2 ਤੇਰੇ ਹੋ ਗਏ, ਇੱਕ ਇਹਦਾ ਹੋ ਗਿਆ। ਚਲੋ ਤਾਰੀ ਰੱਖੀ ਉਹਨਾਂ ਨੇ। ਉਹ ਕਿਹੜਾ ਤੇਰੇ ਅੰਦਰ ਜਸੂਸ ਆ ਗਿਆ ਵਾ। ਦਾੜੀ ਰੱਖੀ ਯਾਰ, ਸੀ ਸੀ ਬਾਅਦ ਚ ਲੁਹਾਤੀ, ਫਿਰ ਬਾਅਦ ਚ ਮੁੱਛਾਂ ਰੱਖੀਆਂ। ਆਪਾਂ ਹੀ ਇੱਕ ਸਵਾਲ ਦਾ ਜਵਾਬ ਦੇ ਦਿੱਤਾ। ਆਹ ਤੇ ਪੁੱਛੇ ਨਹੀਂ ਸੀ ਕਿਸੇ ਨੇ ਸੀ ਵਾਲਾ। ਚਲੋ ਕੋਈ ਗੱਲ ਨਹੀਂ, ਅਸੀਂ ਖੇਦੇ ਸਵਾਹ ਖੇਲਣੀ ਕਸੌਟੀ। ਜੱਜ ਹੀ ਫਿੱਕੇ ਨੇ। ਅੱਛਾ ਜੀ ਉਹ ਸਿਆਸਤ ਨਾਲ ਤਾਲੁਕ ਆ? ਨਹੀਂ ਭੈਣ 5 ਹੋ ਗਏ। 2 ਤੇਰੇ, ਇੱਕ ਇਹਦਾ, ਇੱਕ ਮੇਰਾ। ਇੱਕ ਇਹਦਾ, 5 ਹੋ ਗਏ। ਬਸ ਸਭ ਸਵਾਲ ਪੁੱਛੋ। 5 ਮੇਰੇ ਕੋਲ 5 ਹੋ ਗਏ ਨੇ ਭੈਣ। 2 ਫਰੀਦ 2 ਇਹਨੇ ਕਰ ਲਏ, 2 ਇਹਨੇ, 2 ਇਹਨੇ, ਇੱਕ ਤੂੰ। ਤਿੰਨ ਹੀ ਪਾ ਲਓ ਮੇਰੇ। ਚੱਲ ਤੀਸਰਾ ਵੀ ਗੇੜ ਮੈਨੂੰ ਕਿਹੜਾ ਬੰਦਾ ਲੱਭਣਾ, ਤਿੰਨ ਹੀ ਪਾ।
ਬੰਦਾ ਪਰਿੰਦਾ ਕੋਈ ਨਹੀਂ ਲੱਭਣਾ ਸੀ। ਤੂੰ ਆਪਣਾ ਇੱਕ ਹੋਰ ਪੁੱਛ, ਤਿੰਨ ਫਰਕ ਕਰ ਚੱਲ। ਓਕੇ ਕਰੋ। ਹਾਂਜੀ ਮੇਰਾ ਸਵਾਲ ਹੈ ਜੀ, ਉਹਨਾਂ ਨੂੰ ਸ਼ੂਗਰ ਹੈ ਸੀ ਕਿ ਨਹੀਂ? ਉਹ ਤੂੰ ਬੰਦਾ ਲੱਭਣ ਦਿਆ ਕਿ ਆਪਣਾ ਦਾਦਾ ਲੱਭਣ ਦਿਆ ਤੂੰ? ਭਾਜੀ ਏਦਾਂ ਹੀ- ਇਹ ਮੈਨੂੰ ਨਹੀਂ ਪਤਾ, ਮੈਂ ਉਹਨੇ ਐਡਾ ਡੀਪਲੀ ਨਹੀਂ। ਤੇਰੇ 3 ਪੂਰੇ ਹੋ ਗਏ, 2 ਤੇਰੇ। ਉਹ ਨਹੀਂਗਾ। ਫੈਸਲ ਨੇ 3 ਬਚਾ ਕੇ ਰੱਖੇ ਨੇ ਆਪਣੇ ਅੱਛਾ end ਜੀ, ਤੱਕ। ਇੰਡੀਆ ਨਾਲ ਤਾਲੁਕ? ਨਹੀਂ ਪਾਏ, ਤੁਹਾਡੇ ਵੀ 3 ਹੋ ਗਏ ਪੂਰੇ। ਦੂਸਰਾ ਸੀ ਮੇਰਾ। 3 ਅੱਛਾ ਤਾਂ 2 ਹੋ ਗਏ, 2 ਤੇਰੇ 2 ਤੇਰੇ, ਤੂੰ ਫਾਰਗ। ਚਲੋ ਜੀ, ਹਾਰ ਜਾ। ਇੱਕ ਤੇਰਾ ਰਹਿ ਗਿਆ, ਇੱਕ ਤੇਰਾ ਰਹਿ ਗਿਆ, 3 ਤੇਰੇ ਰਹਿ ਗਏ। ਚਲੋ ਭਾਈ ਜੀ, ਇਹਦਾ ਮਤਲਬ ਉਹ ਪਾਕਿਸਤਾਨੀ ਬੰਦਾ ਵਾ। ਸੁਣੋ ਲਤੀਫਾ ਵਾਲਾ ਪੁੱਛ ਜ਼ਰਾ। ਫੈਸਲ ਭਾਈ ਤੁਹਾਡਾ ਮੈਂ ਤੈਨੂੰ ਕਿਹਾ ਤੂੰ ਨਹੀਂ ਇਹ ਕਹਿਣਾ ਕਿ ਤੂੰ ਪੁੱਛ ਜ਼ਰਾ। ਨਹੀਂ, ਫੈਸਲ ਦਾ ਸਵਾਲ ਅੱਛਾ, ਹੈ। ਹਾਂ, ਕਹਿ ਤੂੰ ਮੈਨੂੰ ਵੀ ਚੱਡਾ ਪਵਾ ਦੇਣੀ ਨਾ। ਠਹਿਰ ਜਾ, ਕਿੰਨੇ ਹੋ ਗਏ ਸੀ? ਤੁਸੀਂ 2 ਤੇਰੇ 2 3 7 7 ਹੋ ਗਏ। ਚਲੋ ਜੀ, ਅੱਛਾ ਹਾਂਜੀ 8ਵਾਂ ਸਵਾਲ ਜੀ। ਨਹੀਂ, ਵਜ੍ਹਾ 9 ਹੋ ਗਏ। ਵਜ੍ਹਾ ਸ਼ੋਹਰਤ ਕੀ ਅੱਗੋਂ ਆਪਸ਼ਨ ਦੇ ਨਾ। ਕ੍ਰਿਕਟਰ ਸਣੀਆਂ ਫਿਲਮ ਇੰਡਸਟਰੀ ਨਾਲ ਤਲਕ ਸੀ? ਇੱਕ ਪੁੱਛ। ਨਹੀਂ, ਦੇਖ ਹੁਣ ਮੈਂ ਤੈਨੂੰ ਵਜ੍ਹਾ ਸ਼ੋਹਰਤ ਪੁੱਛਦਾ, ਇੱਕ ਬੰਦਾ ਵਜ੍ਹਾ ਸ਼ੋਹਰਤ ਕ੍ਰਿਕਟ ਸੀ, ਫਿਲਮ ਇੰਡਸਟਰੀ ਸੀ, ਖਿਲਾੜੀ ਸੀ, ਫਲਾਣੇ ਸੀ। ਇਹ ਕੀ ਸਵਾਲ ਹੋਇਆ? ਚਲੋ ਠੀਕ। ਇੱਕ ਪੁੱਛ। ਚਲੋ ਜੀ, ਫਿਲਮ ਇੰਡਸਟਰੀ ਨਾਲ ਤਲਕ। ਹਾਂਜੀ 8 ਹੋ ਗਏ। ਬਸ ਫਰੀਦ ਭਾਈ ਮਰ ਗਿਆ ਹੋਇਆ ਨਾ? 8 ਹੋ ਗਏ। ਹਾਂਜੀ ਮਾਰ। ਉਹਨੇ ਦਾੜੀ ਪਹਿਲੋਂ ਰੱਖੀ ਸੀ ਤੇ ਬਾਅਦ ਚ ਉਸਤਾਦ ਜੀ ਕਹਿੰਦੇ ਮੈਂ ਕਦੋਂ ਕਿਹਾ ਦਾੜੀ ਰੱਖੀ ਸੀ? ਤੁਸੀਂ ਕਿਹਾ ਪਹਿਲੋਂ ਰੱਖੀ ਸੀ। ਉਹ ਨਹੀਂ ਸੀ, ਮੈਂ ਕਿਹਾ ਸੀ, ਮੈਂ ਨਹੀਂ ਕਿਹਾ ਦਾੜੀ ਰੱਖੀ। ਮੇਰੇ ਸਵਾਲਾਂ ਨੂੰ 8 ਹੋ ਗਏ। ਚਲੋ ਜੀ, 4 ਸਵਾਲ ਰਹਿ ਗਏ ਭਾਈ। ਇੱਕ ਇਹਦਾ, 2 ਇਹਦੇ ਤੇ ਇੱਕ ਇਹਦਾ। ਚਲੋ ਠੀਕ ਹੈ, ਪਾਕਿਸਤਾਨੀ ਹੈ ਤੇ ਫਿਲਮ ਇੰਡਸਟਰੀ ਨਾਲ ਤਲਕ ਉਸਤਾਦ ਜੀ ਨੇ ਕਿ ਕਿਹਾ, ਮਰ ਗਿਆ। ਇਹ ਵੀ ਆ। ਹਾਂਜੀ, ਤੇ ਮਰ ਵੀ ਗਿਆ ਹੈ। ਪੰਜਾਬੀ ਫਿਲਮਾਂ ਨਾਲ ਤਲਕ? ਦੋਵਾਂ ਨਾਲ। ਇੰਡੀਅਨ ਚਲੋ ਪੰਜਾਬੀ ਨਾਲ ਵੀ ਹਾਂਜੀ ਤਲਕ। ਅੱਛਾ 9 ਹੋ ਗਏ, ਤੇਰੇ ਵੀ 3 ਪੂਰੇ ਹੋ ਗਏ, ਤੇ 2 ਤੇਰੇ ਰਹਿ ਗਏ, ਇੱਕ ਤੇਰਾ ਅੱਛਾ, ਰਹਿ ਇੱਕ ਗਿਆ। ਸਵਾਲ ਬੜਾ ਅਹਿਮ ਅਬਾਸ ਨੇ ਪੁੱਛਿਆ ਕਿ ਆਪਣੀ ਆਣੀ ਨਾਲ ਮਰਿਆ ਕਿ ਕੋ ਕਤਲ ਹੋਇਆ? ਭਾਈ ਨੇ ਕਿਹਾ ਆਪਣੀ ਆਈ ਨਾਲ ਹੀ ਮਰਿਆ। ਹਾਂ ਹਾਂ। ਠੀਕ ਹੋ ਛੇਤੀ ਕਰ ਲਓ ਅੱਛਾ, ਯਾਰ। ਫਿਲਮਾਂ 'ਚੋਂ ਕਾਮੇਡੀ ਰੋਲ ਕਰਦੇ ਸੀ? ਹਾਂਜੀ ਕਾਮੇਡੀ ਕਰਦੇ ਸੀ। ਇਹ ਜ਼ਿੰਦਗੀ ਨਹੀਂ ਤੇ ਬੁੱਝ ਸਕਦਾ ਤੂੰ, ਭਾਵੇਂ ਹੋਰ 40 ਸਵਾਲ ਕਰ ਲੈ। ਅੱਛਾ ਹਾਂ, ਅੱਛਾ, ਸਿਰਫ ਤੁਹਾਡੇ ਵੀ ਪੂਰੇ ਹੋ ਗਏ ਤੇ 2 ਰਹਿ ਗਏ ਸਿਰਫ। ਮੈਂ ਦੰਦ ਮਾਰ ਕੇ ਮੁੱਕਾ ਕੱਢ ਇੱਕ ਦੇਣਾ। ਸਵਾਲ। ਕੀ ਤੇਰੇ 3 ਪੂਰੇ ਹੋ ਗਏ ਨੇ? ਨਹੀਂ ਉਸਤਾਦ ਜੀ ਤਾਂ 2 ਹੋਏ ਨੇ। 5 ਕਿੱਥੋਂ ਤੇਰੇ? 12 ਸਵਾਲ ਸੀ। ਉਸਤਾਦ ਜੀ ਤਾਂ 2 ਉਹ ਸਵਾਲ 3 ਹੋ ਗਏ ਯਾਰ, ਡਰਾਮੇ ਨਾ ਕਰੋ। ਤੂੰ 2 ਸਵਾਲ ਛੇਤੀ ਪੁੱਛ। ਚੱਲ ਤੂੰ ਇਹਨੂੰ ਦੱਸ ਲੈ, ਪੁੱਛ ਲਵੇ। ਚੱਲ ਉਹ ਕੁਛ ਡਰਾਮਿਆਂ 'ਚ ਵੀ ਕੰਮ ਕੀਤਾ, ਪੀਟੀਵੀ ਟਾਈਪ ਚੈਨਲ। ਹਾਂਜੀ ਕੀਤਾ। ਇੱਕ ਸਵਾਲ ਰਹਿ ਗਿਆ ਭਾਈ। ਸਵਾਲ ਰਹਿ ਗਿਆ, ਤੂੰ ਪੁੱਛ ਕੇ ਮਾੜੇ ਮਾੜੇ ਵਾਲਾਂ ਤੋਂ ਗੰਜੇ ਵੀ ਸੀ। ਯਾਰ ਇਹ ਕਦੀ ਕਸੌਟੀ 'ਚ ਜ਼ਿੰਦਗੀ 'ਚ ਸੁਣਿਆ ਤੁਸੀਂ? ਯਾਰ ਅਸੀਂ ਸਬੂਤ ਤੇ ਗੱਲ ਲੈ ਰਹੇ ਤੁਸੀਂ ਉਹਦੀ ਸ਼ਖਸੀਅਤ ਦੇ ਬਾਰੇ 'ਚ ਪੁੱਛੋ। ਹਾਂ। ਅੱਛਾ ਚਲੋ ਠੀਕ ਹੈ ਜੀ, ਮੇਰਾ ਸਵਾਲ ਆਖਰੀ ਆ। ਉਹਨਾਂ ਦੇ ਨਾਮ 2 ਸੀ, ਮਤਲਬ ਜਿੱਦਾਂ ਤੁਹਾਡਾ ਵਾ ਮੁਹੰਮਦ ਸਜਾਦ 2 ਨਾਮ, ਇਦਾਂ ਉਹਨਾਂ ਦੇ ਵੀ 2 ਨਾਮ ਸੀ? ਯਾਰ ਇੱਕ ਮਿੰਟ ਠਹਿਰ ਜਾ। ਇਹ ਤਾਂ ਸਾਰਿਆਂ ਦੇ 2 ਨਾਮ। ਨਹੀਂ ਨਹੀਂ ਉਸਤਾਦ ਜੀ, ਮੈਨੂੰ ਤੁਸੀਂ ਦੱਸ ਦਿਓ ਹਾਂ ਜਾਂ ਨਾ। ਸਾਰਿਆਂ ਦੇ 2, ਹਾਂਜੀ 2 ਨਾਮ ਸੀ। ਬਸ ਠੀਕ ਹੈ, ਲੱਭ ਗਿਆ ਬੰਦਾ। 2 ਨਾਮ ਸਵਾਲ ਪੂਰੇ ਹੋ ਗਏ ਕਿ ਰੰਦਾ? ਪੂਰੇ ਹੋ ਗਏ। ਇੱਕ ਰਹਿੰਦਾ, ਲਓ। ਮੇਰਾ ਰਹਿੰਦਾ ਉਸਤਾਦ ਜੀ। ਉਹ ਤੇਰਾ ਵੀ ਉਹਨੇ ਕਰ ਲਿਆ। ਉਹਨੇ ਕਿਸ ਹਿਸਾਬ ਸਿਰ ਕਰ ਲਿਆ? ਉਹਦਾ ਹੁੰਦਾ ਕਰਨ ਵਾਲਾ। ਉਹ ਵਿਚਾਰਾ ਮਾਸੂਮ ਉਦੋਂ ਦਾ ਬੈਠਾ ਵਾ। ਸੁਣ ਸੁਣ, ਆ ਮੈਂ ਤੈਨੂੰ ਗਾਲ ਕੱਢੀ ਭੈਣ ਦੀ। ਉਹ ਉਧਰ ਵੀ ਫੈਸਲ ਰਾਮੇ ਜਵਾਬ ਦੇਗਾ। ਚਲੋ ਜੀ, ਪੰਜਾਬੀ ਫਿਲਮਾਂ ਨਾਲ ਤਲਕ ਸੀ? ਓਏ ਭਾਈ ਨੇ ਕੀ ਕਿਹਾ? ਦੋਨਾਂ ਨਾਲ ਆ, ਦੋਨਾਂ ਨਾਲ। ਮੈਂ ਪੁੱਛ ਲਿਆ ਵਾ। ਮੈਂ ਬੰਦਾ ਦੱਸਦਾ ਤੂੰ ਸਵਾਲ ਪੁੱਛੀ ਜਾ ਭੈਣ ਜਲਦੀ ਕਰੋ। ਇਹ ਉਹਨਾਂ ਦੀ ਫੈਮਿਲੀ ਵੀ ਉਹਨਾਂ ਤੋਂ ਬਹੁਤ ਜ਼ਿਆਦਾ ਡਿਸਟਰਬ ਸੀ, ਰੋਂਦੇ ਸੀ ਫੈਮਿਲੀ ਦੀ ਵਜ੍ਹਾ ਤੋਂ? ਯਾਰ ਇਹ ਕੋਈ ਸਵਾਲ ਸਵਾਲ ਹੈਗਾ, ਸਵਾਲ ਹੈਗਾ। ਨਹੀਂ ਇਹ ਕਿਹੜੀ ਗੱਲ ਆ? ਉਸਤਾਦ ਜੀ ਇਹ ਕਿਹੜੀ ਗੱਲ ਆ? ਤੁਸੀਂ ਦੱਸ ਦਿਓ। ਤੁਸੀਂ ਉਸਤਾਦ ਕੱਲ ਜੀ ਨੂੰ ਕਹੋਗੇ ਪੜੇ ਗਏ। ਤੁਸੀਂ ਕੱਲ ਨੂੰ ਕਹੋਗੇ ਉਹਨਾਂ ਦੇ 3 ਬੇਟੇ ਵੀ ਸੀ, ਉਹਨਾਂ ਦੇ 4 ਬੇਟੇ ਵੀ ਸੀ। ਉਹ ਸਵਾਲ ਕਰ ਜਿਹੜੇ ਟੈਕਨੀਕਲ ਸਵਾਲ ਹੁੰਦਾ ਵਾ। ਚਲੋ ਟੈਕਨੀਕਲ ਸਵਾਲ ਉਹਨਾਂ ਦੀ ਫੈਮਿਲੀ ਵੀ ਡਿਸਟਰਬ ਸੀ। ਚਲੋ ਠੀਕ ਹੈ। ਅੱਛਾ ਲਾਸਟ ਫੈਮਿਲੀ ਸਾਰੇ ਦੀ ਡਿਸਟਰਬ ਹੁੰਦੀ ਆਰਟਿਸਟਾਂ ਤੋਂ। ਚਲੋ 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 ਲਾਸਟ ਟਾਈਮ ਉਹ ਬਹੁਤ ਜ਼ਿਆਦਾ ਡਿਸਟਰਬ ਰਹੇ ਨੇ ਇਸ ਫੀਲਡ ਦੀ ਵਜ੍ਹਾ ਤੋਂ। ਹਾਂ ਇਹ ਸਵਾਲ ਬਣਦਾ ਉਸਤਾਦ ਜੀ ਬਹੁਤ ਜ਼ਿਆਦਾ ਡਿਸਟਰਬ ਰਹੇ ਨੇ। ਮੈਂ ਦੱਸ ਦਿੰਦਾ ਇੱਕ ਰਹਿ ਗਿਆ, ਇੱਕ ਰਹਿ ਗਿਆ ਮੇਰਾ, ਇੱਕ ਰਹਿ ਗਿਆ ਸਵਾਲ। ਪਰ ਹੁਣ ਕਿੰਨੇ 12 ਸੀ 14 ਹੋ ਗਏ ਨੇ। ਮੈਂ ਨਾਂ ਦੱਸ ਦੇਣਾ ਰਹਿਣ ਦਿਓ ਤੁਸੀਂ। ਫੈਸਲ ਭਾਈ ਉਹ ਹੀ ਆ। ਅਲੀ ਜਾਜ਼। ਹਾਏ ਨਹੀਂ ਨੰਨਾ ਮੋਟਾ ਨਹੀਂ 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 ਅਲੀ ਜਾਜ਼ ਨਹੀਂ ਮੁਨੱਵਰ ਜ਼ਰੀਫ ਨਹੀਂ ਫਾਈਨਲੀ ਜਾਜ਼ ਨਹੀਂ ਸੁਲਤਾਨ ਰਹੀ, ਨਹੀਂ ਗਵਿੰਦਾ। ਨਹੀਂ ਹੋਰ ਫਿਰ ਕਿਹੜੇ ਨੇ? ਹੋਰ ਫਿਰ ਕਿਹੜੇ ਉਸਤਾਦ ਜੀ ਤੁਸੀਂ? ਨਾੜੀ ਫਿਲਮ ਵਾਲਾ ਬੱਬੂ ਹੀਰੋ। ਰਾਲ ਸਾਹਿਬ। ਤੁਸੀਂ ਪੁੱਛਿਆ ਥੀਏਟਰ ਸਟੇ। ਬੱਬੂ ਰਾਲ ਸਾਹਿਬ ਨੇ ਫਿਲਮ 'ਚ ਵੀ ਕੰਮ ਕੀਤਾ। ਬੱਬੂ ਰਾਲ ਸਾਹਿਬ ਆਖਰੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਟੈਨਸ਼ਨ 'ਚ ਵੀ ਫੌਤ ਹੋਏ ਨੇ ਔਰ ਆਪਣੀ ਮੌਤ ਮਰੇ ਨੇ। ਉਹਨਾਂ ਨੇ ਕੋਈ ਖੁਦਕੁਸ਼ੀ ਨਹੀਂ ਕੀਤੀ। ਨਹੀਂ ਉਸਤਾਦ ਜੀ ਲਈ ਕਲੈਬ ਯਾਰ ਨਹੀਂ।
ਅੱਛਾ ਸਵਾਲ ਸੀ। ਓਏ ਇੱਕ ਮਿੰਟ ਯਾਰ, ਉਹਨੇ ਕਿਹਾ ਦਾੜੀ ਰੱਖੀ ਸੀਗੀ। ਕਿਸ ਮੈਂ ਟਾਈਮ ਦਾੜੀ ਕਿਦੋਂ ਕਿਹਾ ਦਾੜੀ ਰੱਖੀ? ਰੱਖੀ? ਮੈਂ ਕਿਦੋਂ ਕਿਹਾ ਦਾੜੀ ਰੱਖੀ? ਉਹ ਉਸਤਾਦ ਜੀ ਰਿਪੀਟ ਕਰਕੇ ਦੇਖ ਲਓ, ਉਹਨੇ ਕਿਹਾ ਜੀ ਵਾ, ਵੈਸੇ ਸਵਾਲ ਆ ਕੀਤਾ ਤੁਸੀਂ ਵਾ। ਫੜੇ ਗਏ ਹੋ। ਮੈਂ ਕਿਹਾ ਦਾੜੀ ਰੱਖੀ? ਨਹੀਂ, ਨਹੀਂ ਇੱਕ ਮਿੰਟ, ਮੈਂ ਕਿਹਾ ਦਾੜੀ ਰੱਖੀ? ਤੁਸੀਂ ਕਿਹਾ ਦਾੜੀ ਰੱਖੀ ਸੀ। ਨਹੀਂ ਮੈਂ ਉਹਨੂੰ ਕਿਹਾ ਕਿ ਤੂੰ, ਉਹਨਾਂ ਨੇ ਜਦੋਂ ਕਹਿਤਾ ਕਿ ਬੰਦਾ ਜ਼ਿੰਦਾ ਕਿ ਮੁਰਦਾ, ਮੈਂ ਕਿਹਾ ਮੁਰਦਾ, ਤੇ ਫਿਰ ਦਾੜੀ ਰੱਖੀ ਆ ਦਾ ਕੀ ਤੁਕ ਮੰਨਦਾ? ਤੂੰ ਇਹ ਪੁੱਛ ਕੇ ਰੱਖੀ ਸੀ ਕਿ ਨਹੀਂ, ਇਹ ਮੈਨੂੰ ਕਿਹਾ ਸੀ। ਪਿੱਛੇ ਕਰਕੇ ਦੇਖ ਲੈਣਾ, ਮੈਂ ਕਿਤੇ ਵੀ ਨਹੀਂ ਕਿਹਾ ਵੀ ਦਾੜੀ ਰੱਖੀ। ਅੱਛਾ ਹੁਣ ਬਾਸ ਇੱਕ ਮਿੰਟ ਤੂੰ ਆਪਣੀ ਕਬਰੇ ਪੈਣਾ ਸਹੀ ਦੱਸੀ। ਇੱਧਰ ਹੋਵੋ ਉਸਤਾਦ ਜੀ ਇੱਕ ਮਿੰਟ। ਬਾਸ ਸੱਚੀ ਦੱਸੀ ਕਿਹਦਾ ਗਿਆ ਸੀ? ਓਏ ਸਹੀ ਦੱਸ। ਦੋਵਾਂ ਦਾ ਹੀ ਕਿਹਾ ਸੀ। ਮੈਂ ਕਿਹਾ ਨਹੀਂ ਜਾ ਰਹੀ ਹੈ ਭਾਈ। 500 ਅਲੀ ਜਹਾਜ਼ ਸਾਹਿਬ ਸੀ। 500 ਭਾਈ। ਉਸਤਾਦ ਜੀ 500 ਰੁਪਿਆ। ਅੱਛਾ ਠਹਿਰ ਜਾਓ, ਹੁਣ ਤੁਸੀਂ ਮੈਨੂੰ ਇਹ ਦੱਸੋ, 12 ਸਵਾਲਾਂ ਤੇ ਗੱਲ ਹੋਈ ਸੀ, 17 ਸਵਾਲਾਂ ਦੇ ਕਰੀ ਜਾ ਰਿਹਾ। ਦੋ ਉਹ ਬੱਸ ਕਰੋ 500 ਬਚਾਉਣ ਲਈ ਉਸਤਾਦ ਓਏ, ਜੀ। ਇੱਕ ਮਿੰਟ। ਬੱਸ ਕਰੋ ਉਸਤਾਦ ਜੀ, ਅਸੀਂ ਨਹੀਂ ਖੇਡਦੇ ਆ। 12 ਸਵਾਲ ਹੋਣੇ ਸੀ, 12 ਸਵਾਲ ਹੋਣੇ ਸੀ। 12 ਸਵਾਲਾਂ ਦੇ ਵਿੱਚ ਇਹਨਾਂ ਨੇ ਜਵਾਬ ਦੇਣਾ ਸੀ। ਹਾਂ। ਤੇ ਮੈਂ ਇਹਨਾਂ ਨੂੰ ਕਿਹਾ ਜੀ ਮੈਂ ਤੁਹਾਨੂੰ 500 ਰੁਪਏ ਦਿਆਂਗਾ। ਹੁਣ 12 ਕਿਦੋਂ ਦੇ ਮੌਕੇ ਨੇ? ਉਸ ਤੋਂ ਬਾਅਦ 3 ਇਹਨੇ ਕਰ ਲਏ, ਉਹਨੇ ਇਹਨੂੰ ਤੇ ਨਾਲ ਗੱਲ ਹੋਈ ਸੀ, ਇਹਨੂੰ ਨਹੀਂ ਕਹਿਣਾ ਕਿ ਤੂੰ ਮੇਰੇ ਨਾਲ ਸਵਾਲ ਕਰ, ਇਹ ਵੀ ਗੱਲ ਹੋਈ। ਇਹ ਸਾਰਾ ਕੁਝ ਇਹਨਾਂ ਨੇ ਰੂਲ ਤੋੜ ਦਿੱਤੇ। ਨਹੀਂ ਤੁਸੀਂ ਉਸਤਾਦ ਕਮੈਂਟਸ 'ਚ ਜੀ, ਦੱਸਣਾ। ਤੁਸੀਂ ਕਹਿ ਦਿੰਦੇ ਵੀ ਨਹੀਂ ਰੂਲ ਹੈਗੇ ਤੇ ਤੁਸੀਂ ਨਾ ਕਰਵਾਉਂਦੇ, ਤੁਸੀਂ ਬੰਦ ਕਰਾ ਦਿੰਦੇ ਉੱਥੇ ਸਾਡੇ। ਪੁਆਇੰਟ ਮੈਂ ਸਾਰੇ ਕਮੈਂਟ ਪੜ੍ਹਨੇ ਇਸ ਪ੍ਰੋਗਰਾਮ ਦੇ, ਮੇਰੀ ਗੱਲ ਸੁਣ ਲਓ। ਚਲੋ 250 ਦਿਓ। ਨਹੀਂ ਮੈਂ ਕਮੈਂਟ ਪੜ੍ਹਨੇ ਨੇ। ਤੁਸੀਂ ਅਗਰ ਕਹਿ ਦਿਓ ਕਿ ਹਾਂਜੀ ਇਹਨਾਂ ਦਾ 500 ਬਣਦਾ ਵਾ, ਇਹਨਾਂ ਨੂੰ ਦਿਓ ਜਿੰਨੇ ਜ਼ਿਆਦਾ ਹੋਏ। ਜਿਨ੍ਹਾਂ ਨੇ ਕਿਹਾ ਨਹੀਂ ਬਣਦਾ, ਅਗਰ ਨਹੀਂ ਵਾਲੇ ਜ਼ਿਆਦਾ ਹੋਏ ਤੇ ਭਾਵੇਂ ਨਹੀਂ ਦੇਣੇ। ਜਿਨ੍ਹਾਂ ਨੇ ਕਿਹਾ ਬਣਦਾ ਵਾ, ਅਗਰ ਉਹ ਜ਼ਿਆਦਾ ਹੋਏ ਤੇ ਭਾਈਜਾਨ ਮੈਂ ਇਹਨਾਂ ਨੂੰ 500 ਰੁਪਏ ਦੇ ਦਾਂਗਾ। ਚਲੋ ਠੀਕ ਹੋ ਗਿਆ। ਸਿਰਫ ਮੈਂ ਪ੍ਰੋਗਰਾਮ ਦੇ ਔਨ 에ਅਰ ਹੋਣ ਤੱਕ ਦੇਖ ਲਓ ਬਸ। ਉਸਤਾਦ ਜੀ ਮੈਂ 1000 ਰੁਪਇਆ ਦਾਂਗਾ, ਤੁਸੀਂ 10 ਸਵਾਲਾਂ 'ਚ ਬੰਦਾ ਪੁੱਛ ਲਓ, ਕੈਸ਼ 1000 ਰੁਪਇਆ ਕੈਸ਼ ਦਊਂਗਾ। ਲਓ ਵੀ ਠੀਕ ਆ, ਲੈ ਇੱਥੇ 1000 ਰੁਪਏ ਰੱਖ। ਚਲੋ ਚਲੋ ਠਹਿਰ ਜੋ, ਮੈਨੂੰ ਬੰਦਾ ਵੈਸੇ ਦੇਖ ਲੈਣਾ। ਨਹੀਂ ਬੰਦਾ ਉੱਤੇ ਤੇਰੇ ਮੈਨੂੰ ਤੇ ਯਕੀਨ ਆ, ਤੂੰ ਬੰਦਾ ਪੁੱਛ। ਲਓ ਜੀ ਭਾਈ 10 ਸਵਾਲਾਂ 'ਚ ਮੈਂ ਬੰਦਾ ਲੱਭਣਾ ਜੀ। ਫੈਸਲ ਸਾਹਿਬ ਚਲੋ ਜੀ ਸ਼ੁਰੂ। ਹਾਂਜੀ ਇਨਸਾਨ ਨੇ। ਠੀਕ ਹੈ, ਹਾਂਜੀ ਓਕੇ। ਪੁੱਛੋ ਨਾ। ਪਹਿਲੇ ਤੂੰ ਦੱਸ ਨਾ ਜੋ ਤੈਨੂੰ ਉਹਨਾਂ ਦੇ ਬਾਰੇ 'ਚ ਇਨਫੋਰਮੇਸ਼ਨ, ਤੂੰ ਦੱਸ ਦੇ। ਆਹੋ ਪਾਕਿਸਤਾਨ 'ਚ ਵੀ ਪੂਰੇ ਬਰੇ ਸਗੀਰ 'ਚ ਨਾਮ ਉਹਨਾਂ ਦਾ। ਓਕੇ ਠੀਕ ਹੈ। ਇਹ ਪੁੱਛਣ ਠਹਿਰ ਜਾ, ਲੈ ਮੈਂ ਸਵਾਲ ਸ਼ੁਰੂ ਨਹੀਂ ਕੀਤੇ ਕੋਈ। ਤੈਨੂੰ ਪਤਾ ਨਾ ਆਪਣੇ ਹਿਸਾਬ ਨਾਲ ਜੀਂਦੇ ਨੇ ਕਿ ਮਰ ਗਏ ਨੂੰ ਸਾਰਾ ਦੱਸ। ਫੌਤ ਹੋ ਗਏ ਨੇ। ਹਾਂ ਮੈਂ ਹਲੇ ਸਵਾਲ ਕੋਈ ਨਹੀਂ ਬਣ ਕੀਤਾ। ਠਹਿਰ ਜਾ ਤੁਹਾਨੂੰ ਜ਼ਰੂਰਤ ਹੀ ਨਹੀਂ ਪੈਣੀ। ਠਹਿਰ ਜਾ। ਅੱਛਾ ਹੋਰ ਤੂੰ ਪਹਿਲੇ ਕਰ ਲਾ, ਫਿਰ ਮੈਂ ਸਵਾਲ ਬਾਅਦ ਸ਼ੁਰੂ ਕਰਦਾ। ਅੱਗੇ ਦੱਸ। ਉਸਤਾਦ ਜੀ ਮੈਂ ਹੀ ਦੱਸੀ ਨਹੀਂ ਜਾਵਾਂ। ਦੱਸ ਨਾ, ਤੂੰ ਦੱਸ ਨਾ। ਫੌਤ ਹੋ ਗਏ ਨੇ। ਹੋ ਗਏ। ਸਿੰਗਰ ਸੀ? ਪਹਿਲਾ ਸਵਾਲ ਆ ਗਿਆ। ਸਿੰਗਰ ਸੀ? ਤੁਸੀਂ ਮੈਸੇਜ ਵੇਖ ਲਿਆ। ਅੱਲਾ ਦੀ ਕਸਮ ਹੈ, ਕਿਸ ਹਰਾਮ ਦੇ ਦਾ ਮੋਬਾਈਲ ਇੱਥੇ ਪਿਆ? ਤੂੰ ਲਿਖਿਆ ਤਾਂ ਹੈ ਨਹੀਂ। ਭੈਣ ਸਿੰਗਰ ਸੀ? ਹਾਂਜੀ। ਤੂੰ ਰਫੀ ਸਾਹਿਬ ਦੀ ਗੱਲ ਕਰ ਰਿਹਾ? ਦਿਮਾਗ ਖਰਾਬ। ਇੱਕ ਸਵਾਲ ਚ ਲੱਭ ਲਿਆ। ਦੱਸ। ਵੱਡਾ ਦਿਮਾਗ। अपना नाज़रीन ख्याल रखना। तुम भाग लगे रहे, कल फिर आपसे मुलाकात होगी। ਅੱਲਾ ਦੀ ਕਸਮ ਉਸਤਾਦ ਜੀ ਤੁਸੀਂ ਇੱਕ ਸਵਾਲ 'ਚ ਪੁੱਛ ਲਿਆ। ਸਾਰ ਗਿਆ ਯਾਰ ਭਾਈ ਵਾਹ। अच्छा जी, ਸਵਾਲ ਵਾਹ ਵਾਹ। अच्छा जी गल मैं भला कितों पुज्जिया? बर्रे सगीर पाको हिंद रफी साहब दे नाल लगदा वा अक्सर। बर्रे सगीर जेड़ा ने कहना बर्रे सगीर, मैं कहा रफी साहब ने। लो जी अपना बहुत ख्याल रखना नाज़रीन, दुआवां 'च याद रखना। कोई ਅਸੀਂ ਨਾ ਲਿਖੀ ਦਾ ਨਹੀਂ ਸ਼ੋ, ਨਾ ਅਸੀਂ ਕੋਈ ਪਲਾਨ ਕਰੀਦਾ, ਤੇ ਅਸੀਂ ਤੁਹਾਡੇ ਵਰਗੇ ਹੀ ਆ, ਆਮ ਇਨਸਾਨ। ਕੋਈ ਐਂਕਰ ਨਹੀਂ, ਕੋਈ ਬਹੁਤ ਪੜ੍ਹੇ ਲਿਖੇ ਨਹੀਂ, ਨਾਰਮਲ। ਕੋਈ ਗੱਲ ਐਸੀ ਮੂੰਹੋਂ ਨਿਕਲ ਜੇ ਜਿਹੜੀ ਤੁਹਾਨੂੰ ਲੱਗੇ ਕਿ ਯਾਰ ਇਹ ਜਾਨੀ ਭਾਈ ਨੇ ਕੋਈ ਐਵੇਂ ਸ਼ੋਕੀ ਮਾਰਤੀ ਜਾਂ ਗਲਤ ਕਰਤੀ, ਉਹਦੇ ਲਈ ਸਾਨੂੰ ਦਿਲੋਂ ਮਾਫ ਕਰ ਦੇਣਾ, ਕਿਉਂਕਿ ਅਸੀਂ ਕੋਈ ਉਹ ਚੱਕਰ ਨਹੀਂ ਹੈਗਾ ਸਾਡਾ ਕਿਸੇ ਦਾ ਵੀ। ਠੀਕ ਹੈ ਨਾ? ਤੇ ਆਪਣਾ ਬਹੁਤ ਖਿਆਲ ਰੱਖਣਾ, ਸਾਡੇ ਨਾਲ ਰਹਿਣਾ ਇੱਦਾਂ ਹੀ ਹਮੇਸ਼ਾ। ਔਰ ਥੱਲੇ ਕਮੈਂਟਸ 'ਚ ਦੱਸਣਾ ਕਿ ਇਹਨਾਂ ਦਾ 500 ਬਣਦਾ ਕਿ ਨਹੀਂ। ਬਸ ਓਕੇ, ਅੱਲਾ ਹਾਫਿਜ਼।